ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਜਿਹੜੀ ਹੈਗੀ ਆ ਉਹਦੀ 17 ਤਰੀਕ ਆ ਅਪ੍ਰੈਲ ਦੀ, ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅੱਗੇ ਵਧਾਉਣ ਦੇ ਵਿੱਚ ਖਬਰਾਂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਹਿਯੋਗੀ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500 ਦੇ ਉੱਤੇ। ਨਾਲ ਹੀ ਸੰਤੋਖ ਸਿੰਘ, ਪਰਮਜੀਤ ਗੁਰਬਾਸੀ, ਫਰੀਮਾਉਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਕਲੋਵਿਸ, ਅਮਰਜੀਤ ਸਿੰਘ, ਸਟਾਕਟਨ, ਕਰਨੈਲ ਸਿੰਘ, ਰੰਧਾਵਾ, ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਯੂਬਾ ਸਿਟੀ, ਬੀਸਲਾ ਪਰਿਵਾਰ, ਫਰੈਜ਼ਨੋ, ਬਿੰਦਰ ਢਾਲੀਵਾਲ, ਬੇਕਰਸਫੀਲਡ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਵਾਲੇ, ਜਿਨ੍ਹਾਂ ਦੀ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਵੀ ਆ। ਤੁਸੀਂ ਇਹਨਾਂ ਦੇ ਕੋਲੋਂ ਹੰਡਾਈ ਦੇ ਅਤੇ ਹੋਰ ਮੇਕ ਮਾਡਲ ਦੇ ਟ੍ਰੇਲਰਸ ਖਰੀਦ ਸਕਦੇ ਹੋ। ਫਾਈਨੈਂਸਿੰਗ ਵੀ ਕਰਦੇ ਨੇ। ਕਾਲ ਕਰੋ ਇਹਨਾਂ ਨੂੰ 909 786 8008 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਕਰਨਾ ਚਾਹੁੰਦੇ ਹੋ, ਤਾਂ ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਜੇ ਖਬਰਾਂ ਲਾਈਏ, ਰਾਜਕਰਮਵੀਰ ਸਿੰਘ ਜੀ ਕਹਿੰਦੇ ਵੀ ਡੈਨਵਰ ਏਰੀਏ ਦੇ ਜਿਹੜੇ ਸਕੂਲ ਹੈਗੇ ਆ ਉਹ ਕਲੋਜ਼ ਕੀਤੇ ਗਏ ਹੈਗੇ ਆ, ਅਤੇ FBI ਇੱਕ 18 ਸਾਲਾਂ ਦੀ ਨੌਜਵਾਨ ਜਿਹੜੀ ਬੀਬੀ ਆ ਉਹਦੀ ਭਾਲ ਦੇ ਵਿੱਚ ਆ। ਕੋਲਮਵਾਈਨ ਨੂੰ ਜਿਹੜੀ ਉਹਦੀ ਵਰਸੀ ਆ ਰਹੀ ਹੈਗੀ ਆ, ਜਦੋਂ ਸਕੂਲ ਦੇ ਵਿੱਚ ਅੱਤਵਾਦੀਆਂ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਸੀ, ਬੱਚੇ ਮਾਰੇ ਗਏ ਸੀ, ਅਤੇ ਕਹਿੰਦੇ ਵੀ ਇਹ ਉੱਦਾਂ ਦਾ ਹੀ ਕੰਮ ਕਰਨਾ ਚਾਹੁੰਦੀ ਆ। ਅਤੇ ਇਸ ਨੇ ਕੋਲੋਰਾਡੋ ਸਟੇਟ 'ਚ ਜਾ ਕੇ ਆਪਣੇ ਕਈ ਹਥਿਆਰ ਵੀ ਜਿਹੜੇ ਬਾਈ ਕੀਤੇ ਹੈਗੇ ਆ। ਸੋ ਕਾਫੀ ਸਕੂਲ ਡੈਨਵਰ ਏਰੀਏ ਦੇ ਵਿੱਚ ਬੰਦ ਕੀਤੇ ਗਏ ਆ, ਅਤੇ ਪੁਲਿਸ ਜਿਹੜੀ ਆ ਇਸ ਦੀ ਜਿਹੜੀ ਖੋਜ ਕਰ ਰਹੀ ਆ, ਇਹਨੂੰ ਲੱਭ ਰਹੀ ਆ। ਬਿਲਕੁਲ। 20 ਅਪ੍ਰੈਲ 1999 ਦੇ ਦਿਨ ਕੋਲੰਬਾਈਨ ਹਾਈ ਸਕੂਲ ਦੇ ਵਿੱਚ ਇੱਕ ਮੈਸੇਕਰ ਹੋਇਆ ਸੀਗਾ, ਜਿੱਥੇ 15 ਜਾਣੇ ਜਿਹੜੇ ਆ ਉਹਨਾਂ ਦੀ ਮੌਤ ਹੋਈ ਸੀ, ਜਿਨ੍ਹਾਂ ਨੇ ਹਮਲਾ ਕੀਤਾ ਸੀਗਾ ਉਹ ਵੀ ਸੀਗੀ। ਇਸ ਸਕੂਲ ਦੇ ਵਿੱਚ ਇੱਕ ਹੋਈ ਮਾਸ ਸ਼ੂਟਿੰਗ ਸੀਗੀ। ਉਸ ਤੋਂ ਬਾਅਦ ਦੇ ਵਿੱਚ ਅਜਿਹੇ ਕਈ ਹਮਲੇ ਹੋ ਚੁੱਕੇ ਜਿਹੜੇ ਇਹਨਾਂ ਤੋਂ ਵੀ ਘਾਤਕ ਰਹੇ ਆ, ਪਰ ਅਮਰੀਕਾ ਨੂੰ ਇੱਕ ਟਾਈਮ ਦੇ ਉੱਤੇ ਇਸ ਨੇ ਬੁਰੀ ਤਰ੍ਹਾਂ ਜਿਹੜਾ ਆ ਉਹ ਹਿਲਾ ਦਿੱਤਾ ਸੀਗਾ। ਇਹ ਵੀ ਜਿੱਦਾਂ ਦੱਸਿਆ ਹਰਜੋਤ ਸਿੰਘ ਨੇ, ਕੋਲੋਰਾਡੋ ਦੇ ਵਿੱਚ ਇਹ ਹੋਇਆ ਸੀਗਾ। ਸੋ ਇਹ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਹੁਣ ਪਾਰਕਲੈਂਡ ਦੇ ਵਿੱਚ ਹੋ ਕੇ ਹਟੀ। ਉਸ ਤੋਂ ਪਹਿਲਾਂ ਜਿਹੜੇ ਇੱਕ ਫਸਟ ਗ੍ਰੇਡਰਸ, 5th ਗ੍ਰੇਡਰਸ ਤੱਕ ਜਿਹੜੇ ਆ ਐਲੀਮੈਂਟਰੀ ਸਕੂਲ ਜਿਹੜੇ ਉੱਥੇ ਜਿਹੜੀ ਇਹ ਸ਼ੂਟਿੰਗ ਹੋਈ ਸੀ। ਸੋ ਇਹ 18 ਸਾਲਾਂ ਦੀ ਕੁੜੀ ਦੀ ਇਸ ਟਾਈਮ ਭਾਲ ਆ, ਅਤੇ ਇਹ ਦੱਸਿਆ ਜਾ ਰਿਹਾ ਹਰਜੋਤ ਸਿੰਘ ਜੀ ਵੀ ਉਸ ਡੈਨਵਰ ਅਤੇ ਉਸ ਦੇ ਇਰਦ ਗਿਰਦ ਦੇ ਇਲਾਕਿਆਂ ਦੇ ਵਿੱਚ ਕਈ ਸਕੂਲ ਡਿਸਟ੍ਰਿਕਟਸ ਆ ਉਹ ਟੋਟਲ ਤਰ੍ਹਾਂ ਜਿਹੜੇ ਉਹ ਬੰਦ ਨੇ। ਤਕਰੀਬਨ 2 ਦਰਜਨ ਤੋਂ ਵੱਧ ਸਕੂਲ ਡਿਸਟ੍ਰਿਕਟਸ ਆ ਉਹਨਾਂ ਨੂੰ ਬੰਦ ਕੀਤਾ ਗਿਆ ਆ, ਅਤੇ 500,000 ਸਟੂਡੈਂਟਸ ਤਕਰੀਬਨ ਉਹਨਾਂ ਨੂੰ ਘਰੇ ਰਹਿਣ ਦੇ ਆਦੇਸ਼ ਜਿਹੜੇ ਦਿੱਤੇ ਗਏ ਆ। ਅਤੇ FBI ਨੇ ਵਿਸ਼ੇਸ਼ ਬੁਲੇਟਿਨ ਉੱਥੇ ਜਾਰੀ ਕੀਤਾ ਆ, ਜਿਸ ਦੇ ਵਿੱਚ ਉਹ ਲੋਕਲ ਲਾ ਇਨਫੋਰਸਮੈਂਟ ਏਜੰਸੀਜ਼ ਦੇ ਨਾਲ ਮਿਲ ਕੇ ਇਸ ਬੀਬੀ ਦੀ ਭਾਲ ਕਰ ਰਹੇ ਆ। ਇਸ ਨੂੰ ਆਇਡੈਂਟੀਫਾਈ ਕੀਤਾ ਗਿਆ ਸੋਲ ਪੈਸ ਨਾਂ ਦੇ ਉੱਤੇ, ਅਤੇ ਕਹਿੰਦੇ ਵੀ ਜਿਹੜੇ ਕੋਲੰਬਾਈਨ ਅਟੈਕ ਹੋਇਆ ਸੀਗਾ 1999 ਦੇ ਵਿੱਚ, ਇਹ ਉਸ ਦੇ ਨਾਲ ਹੀ ਇੱਕ ਹਿਸਾਬ ਦੇ ਨਾਲ ਜੁੜੀ ਆ, ਅਤੇ ਉੱਦਾਂ ਦਾ ਹੀ ਕੁਛ ਕਰਨ ਬਾਰੇ ਉਹ ਸੋਚ ਰਹੀ ਆ। ਅਜੇ ਇਹ ਨਹੀਂ ਪਤਾ ਵੀ ਮੁੜ ਕੇ ਦੁਬਾਰਾ ਸਕੂਲ ਜਿਹੜੇ ਆ ਉਹ ਕਦੋਂ ਖੁੱਲ੍ਹਣਗੇ, ਕਿਵੇਂ ਖੁੱਲ੍ਹਣਗੇ, ਜਾਂ ਫਿਰ ਇਹਦੇ ਫੜੇ ਜਾਣ ਤੋਂ ਬਾਅਦ ਦੇ ਵਿੱਚ ਹੀ ਹੋਣਗੇ। ਰਾਈਟ ਨਾਓ ਪੁਲਿਸ ਦੇ ਦੁਆਰਾ ਇਸ ਦੀਆਂ ਤਸਵੀਰਾਂ, FBI ਦੇ ਦੁਆਰਾ ਇਸ ਦੀ ਤਸਵੀਰਾਂ ਜਿਹੜੀਆਂ ਆ ਉਹ ਜਾਰੀ ਜਿਹੜਾ ਆ ਉਹ ਕੀਤੀਆਂ ਗਈਆਂ ਆ, ਅਤੇ ਨਾਲ ਹੀ FBI ਨੇ ਕਿਹਾ ਆ ਵੀ ਐਕਸਟ੍ਰੀਮਲੀ ਡੇਂਜਰਸ, ਬਹੁਤ ਹੀ ਖਤਰਨਾਕ ਇਹ ਔਰਤ ਆ, ਕਿਉਂਕਿ ਇਸ ਦੇ ਕੋਲ ਕਈ ਹਥਿਆਰ ਵੀ ਮੌਜੂਦ ਨੇ। ਜੀ। ਸੋ ਬਿਲਕੁਲ 5 ਫੁੱਟ 5 ਇੰਚ ਜਿਹੜਾ ਉਹਦਾ ਸਾਈਜ਼ ਹੈਗਾ ਆ, ਅਤੇ ਕਹਿੰਦੇ ਵੀ ਕਾਲੇ ਰੰਗ ਦੀ ਟੀ-ਸ਼ਰਟ ਅਤੇ ਕੈਂਪਲਾਗ ਜਿਹੜੀ ਪੈਂਟਸ,
ਤੇ ਬਲੈਕ ਬੂਟਸ ਉਸਨੇ ਪਾਏ ਹੋਏ ਆ। ਇਸ ਨੇ ਜਿਹੜੀ ਇਹ ਆਪਣੇ ਨਾਲ ਦੇ ਜਿਹੜੇ ਸਟੂਡੈਂਟ ਉਹਨਾਂ ਨਾਲ ਗੱਲਬਾਤ ਕੀਤੀ ਸੀ ਵੀ ਉਹ ਉੱਦਾਂ ਦਾ ਐਕਸ਼ਨ ਕਰ ਸਕਦੀ ਹੈਗੀ ਆ। ਜਿਹੜੀ ਪੇਸ ਹੈਗੀ ਆ ਇਹ ਮਿਆਮੀ ਵਿੱਚ ਸੀਨੀਅਰ ਹਾਈ ਸਕੂਲ ਜਿਹੜਾ ਹੈਗਾ ਆ ਉੱਥੇ ਸਟੂਡੈਂਟ ਹੈਗੀ ਆ। ਇਹ ਡੇਜ਼ੀ ਗੋਨਜ਼ਾਲਸ ਡਾਈਗੋ ਜਿਹੜੀ ਸਪੋਕਸਵੂਮਨ ਆ ਮਿਆਮੀ ਡੇਡ ਕਾਉਂਟੀ ਪਬਲਿਕ ਸਕੂਲ ਦੀ, ਉਸਨੇ ਇਹ ਸਾਰਾ ਡਿਸਕਲੋਜ਼ ਕੀਤਾ ਹੈਗਾ। ਕਹਿੰਦੇ ਵੀ ਜਿਹੜੀ ਥ੍ਰੈਟ ਹੈਗੀ ਆ ਇਹ ਸਿਰਫ ਕਲੋਰਾਡੋ ਏਰੀਏ 'ਚ ਹੀ ਜਿਹੜੀ ਅਪੀਅਰ ਹੁੰਦੀ ਹੈਗੀ ਆ, ਲਿਮਟਿਡ ਹੈਗੀ ਆ। ਤੇ ਗੋਨਜ਼ਾਲਸ ਡਾਈਗੋ ਨੇ ਹੋਰ ਡਿਟੇਲ ਦੇਣ ਤੋਂ ਜਿਹੜੀ ਆ ਉਹ ਨਾ ਕਰ ਦਿੱਤੀ ਹੈਗੀ। ਕਹਿੰਦੇ ਪਈ 18 ਸਾਲਾਂ ਦੀ ਇਸ ਕੁੜੀ ਨੇ ਜਦੋਂ ਪੰਪ ਐਕਸ਼ਨ ਸ਼ਾਟਗਨ ਤੇ ਹੋਰ ਜਿਹੜਾ ਗੋਲੀ ਸਿੱਕਾ ਜਿਹੜਾ ਐਮੂਨੀਸ਼ਨ ਸੀ ਉਹ ਖਰੀਦਿਆ, ਉਹ ਤੋਂ ਬਾਅਦ ਫਿਰ ਉਹ ਪਹਾੜੀਆਂ ਵੱਲ ਚਲੇ ਗਈ। ਉਸ ਤੋਂ ਬਾਅਦ ਜਿਹੜੀ ਆ ਇਹ ਥ੍ਰੈਟ ਜਿਹੜੀ ਆ ਅਲਰਟ ਇਹ ਜਾਰੀ ਕੀਤਾ ਗਿਆ ਆ। ਜੀ ਜੀ ਬਿਲਕੁਲ, ਹੋਪਫੁਲੀ ਇੱਦਾਂ ਦੀ ਕੋਈ ਘਟਨਾ ਨਾ ਹੋਵੇ ਅਤੇ ਸਮੇਂ ਰਹਿੰਦੇ ਇਸ ਨੂੰ ਜਿਹੜਾ ਆ ਉਹ ਫੜ ਲਿਆ ਜਾਵੇ। ਅੱਜ ਕੱਲ੍ਹ ਇਹ ਇੱਕ ਜਿਹੜੀ ਹਰਜੋਤ ਸਿੰਘ ਜੀ ਬਹੁਤ ਖਤਰੇ ਵਾਲੀ ਗੱਲ ਜਿਹੜੀ ਬਣੀ ਪਈ ਆ, ਖਾਸ ਕਰਕੇ ਜਿਹੜੇ ਅਜਿਹੇ ਬੱਚੇ ਜਾਂ ਅਜਿਹੇ ਲੋਕ ਆਪਾਂ ਜਿਹੜੇ ਉਹ ਕਹਿ ਸਕਦੇ ਹਾਂ ਜਿਨ੍ਹਾਂ ਦਾ ਮਨ ਇੱਦਾਂ ਦੇ ਹਿੰਸਕ ਚੀਜ਼ਾਂ ਵੱਲ ਜ਼ਿਆਦਾ ਉਹ ਹੋਇਆ ਪਿਆ ਆ, ਮੈਂਟਲੀ ਅਨਸਟੇਬਲ ਨੇ ਅਤੇ ਇੱਦਾਂ ਦੀ ਚੀਜ਼ ਕਰਕੇ ਆਪਣੇ ਆਪ ਨੂੰ ਉਹ ਫੇਮਸ ਕਰਨਾ ਚਾਹੁੰਦੇ ਨੇ। ਸੋ ਇਸ ਦਾ ਬਹੁਤ ਜ਼ਿਆਦਾ ਇੱਕ ਖਤਰੇ ਵਾਲੀ ਗੱਲ ਆ। ਅਤੇ ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਲਗਾਤਾਰ ਕੋਲੰਬਾਈਨ ਦੀ ਜਿਹੜੀ ਸਕੂਲ ਸ਼ੂਟਿੰਗ ਅਮਰੀਕਾ ਵਿੱਚ ਹੋਣ ਤੋਂ ਬਾਅਦ ਦੇ ਵਿੱਚ ਇੱਥੇ ਬਹੁਤ ਸਾਰੀਆਂ ਜਿਹੜੀਆਂ ਸਕੂਲ ਸ਼ੂਟਿੰਗਸ ਹੋਈਆਂ ਆ ਜਿਨ੍ਹਾਂ ਵਿੱਚ ਅਜਿਹੇ ਹਮਲਾਵਰ ਇੱਦਾਂ ਦੀ ਹੀ ਚੀਜ਼ਾਂ ਤੋਂ ਪ੍ਰਭਾਵਿਤ ਪਹਿਲੋਂ ਹੁੰਦੇ ਰਹੇ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਨੋਟਰ ਡੇਮ ਚਰਚ ਨੂੰ ਅੱਗ ਲੱਗੀ ਸੀ ਜਿਹਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ, ਅਤੇ ਉਹਦੀਆਂ ਹੁਣ ਕਹਿੰਦੇ ਏਰੀਅਲ ਪਿਕਚਰਸ ਜਿਹੜੀਆਂ ਆ ਆਉਣੀਆਂ ਸ਼ੁਰੂ ਹੋ ਗਈਆਂ ਆ। ਆਪਾਂ ਦੱਸਿਆ ਸੀ ਵੀ ਕਿਸ ਤਰ੍ਹਾਂ 850 ਸਾਲ ਪੁਰਾਣਾ ਜਿਹੜਾ ਚਰਚ ਹੈਗਾ ਆ ਉਹਦਾ ਬਹੁਤ ਸਾਰਾ ਹਿੱਸਾ ਅੱਗ ਦੇ ਵਿੱਚ ਸੜ ਕੇ ਸੁਆਹ ਹੋ ਗਿਆ ਸੀ। ਹੁਣ ਡਰੋਨ ਦੇ ਰਾਹੀਂ ਉਹਦੀਆਂ ਪਿਕਚਰਸ ਲਈਆਂ ਗਈਆਂ ਆ ਵੀ ਕਿਸ ਤਰ੍ਹਾਂ ਜਿਹੜਾ ਆ ਉਸ ਨੂੰ ਜਿਹੜਾ ਪੁਰਾਣੇ ਵਾਲੀ ਸਿਚੁਏਸ਼ਨ ਦੇ ਵਿੱਚ ਬਣਾ ਕੇ ਲਿਆਂਦਾ ਜਾਵੇ। 150 ਸਾਲ ਦੇ ਕਰੀਬ ਕਹਿੰਦੇ ਇਸ ਚਰਚ ਨੂੰ ਬਣਨ ਦੇ ਲਈ ਸਮਾਂ ਲੱਗਿਆ ਸੀ, ਅਤੇ $500 ਮਿਲੀਅਨ ਤੋਂ ਵੱਧ ਆਲਰੇਡੀ ਜਿਹੜੀ ਆ ਲੋਕਾਂ ਨੇ ਕਮਿਟਮੈਂਟ ਕਰ ਦਿੱਤੀ ਵੀ ਅਸੀਂ ਡੋਨੇਸ਼ਨ ਦੇਵਾਂਗੇ। ਅਤੇ ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਆ, ਉਹਨਾਂ ਨੇ ਕਿਹਾ ਵੀ ਅਸੀਂ 5 ਸਾਲਾਂ ਦੇ ਵਿੱਚ ਜਿਹੜਾ ਇਹ ਲੈਂਡਮਾਰਕ ਆ ਉਸ ਨੂੰ ਬਣਾ ਦੇਵਾਂਗੇ। ਪਰ ਕਹਿੰਦੇ ਰੀਅਲਿਸਟਿਕ ਨਹੀਂ ਲੱਗਦਾ, ਜਦੋਂ ਪਹਿਲਾਂ ਇੰਨਾ ਟਾਈਮ ਲੱਗਿਆ ਅਤੇ ਹੁਣ ਇੰਨੀ ਜਲਦੀ ਕਿੱਦਾਂ ਬਣਾ ਦੇਣਗੇ। ਪਰ ਜਿਹੜੇ ਫਰਾਂਸ ਦੇ ਲੋਕ ਆ ਉਹ ਸਾਰੇ ਜਿੱਦਾਂ ਇਸ ਮਸਲੇ ਦੇ ਉੱਤੇ ਇਕੱਠੇ ਹੋਏ ਆ ਅਤੇ ਆਪਣਾ ਜਿਹੜਾ ਇਤਿਹਾਸਿਕ ਜਗ੍ਹਾ ਆ ਉਸ ਨੂੰ ਪਹਿਲਾਂ ਵਾਲੀ ਫਾਰਮ 'ਚ ਲਿਆਉਣ ਲਈ ਉਹ ਪੂਰੇ ਉਤਾਵਲੇ ਹੈਗੇ ਆ। ਜੀ ਬਿਲਕੁਲ, ਇਹ ਦੱਸ ਜਾਈਏ ਜਿਹੜੀ ਇਸ ਟਾਈਮ ਜਿੰਨੀਆਂ ਕੁ ਰਿਪੋਰਟਾਂ ਜਿੰਨੀਆਂ ਚੀਜ਼ ਇਸ ਦੇ ਬਾਰੇ ਪੜ੍ਹੀ ਆ, ਇਹ ਪ੍ਰੋਪਰਟੀ ਹੈਗੀ ਆ ਜਿਹੜੀ ਫਰਾਂਸ ਦੀ ਐਜ਼ ਏ ਕੰਟਰੀ ਇਹ ਜਿਹੜੀ ਪ੍ਰੋਪਰਟੀ ਆ, ਅਤੇ ਉਹਨਾਂ ਨੇ ਇੱਕ ਹਿਸਾਬ ਨਾਲ ਚਰਚ ਨੂੰ ਜਿਹੜੀ ਆ ਉਹ ਦਿੱਤੀ ਹੋਈ ਆ। ਅਤੇ ਅਫਸੋਸ ਵਾਲੀ ਦੇਖੋ ਹਰਜੋਤ ਸਿੰਘ ਜੀ ਇਹ ਗੱਲ ਸੀ, ਇਹਨਾਂ ਨੇ ਇੰਸ਼ੋਰੈਂਸ ਨਹੀਂ ਇਸ ਦੀ ਕਰਾਈ ਹੋਈ ਸੀਗੀ, ਇਟ ਵਾਜ਼ ਅਨਇੰਸ਼ੋਰਡ। ਅਤੇ ਹੁਣ ਜਿਹੜੀ ਆ ਜੇ ਇੰਸ਼ੋਰੈਂਸ ਹੁੰਦੀ ਤਾਂ ਚਲੋ ਥੋੜ੍ਹੀ ਬਹੁਤੀ ਜਿਹੜੀ ਸਹਾਇਤਾ ਆ ਇੰਸ਼ੋਰੈਂਸ ਕੰਪਨੀ ਵੱਲੋਂ ਵੀ ਜਿਹੜੀ ਉਹ ਮਿਲ ਜਾਣੀ ਸੀ। ਪਰ ਲੋਕਾਂ ਨੇ ਸ਼ਰਧਾ ਦੇ ਵਿੱਚ ਆ ਕੇ ਜਿਹੜੇ ਕਾਫੀ $500 ਮਿਲੀਅਨ ਤੱਕ ਆਲਰੇਡੀ ਇਸ ਨੂੰ ਦੇਣ ਦੀ ਗੱਲ ਕੀਤੀ ਆ। ਅਤੇ ਬਹੁਤ ਸਾਰੇ ਜਿਹੜੇ ਅਜਿਹੇ ਲੋਕ ਵੀ ਨੇ ਉਹ ਕਹਿੰਦੇ ਵੀ ਤੁਸੀਂ ਇਹਨਾਂ ਬਿਲਡਿੰਗਸ ਲਈ ਤਾਂ ਚਲੋ ਚੰਗੀ ਗੱਲ ਆ, ਤੁਸੀਂ ਇਤਿਹਾਸ ਨੂੰ ਬਚਾਉਣ ਦੇ ਲਈ ਕਰ ਰਹੇ ਹੋ, ਵੀ ਬਾਕੀ ਹੋਰ ਵਾਲੇ ਪਾਸੇ ਵੀ ਜਿਹੜਾ ਜ਼ਰੂਰ ਧਿਆਨ ਦਿਆ ਕਰੋ ਜਿੱਥੇ ਹਿਊਮੈਨਿਟੀ ਨੂੰ ਇਨਸਾਨੀਅਤ ਨੂੰ ਵੀ ਅਜਿਹੇ ਜਿਹੜੀ ਡੋਨੇਸ਼ਨਸ ਦੀ ਜਿਹੜੀ ਜ਼ਰੂਰਤ ਹੁੰਦੀ। ਪਰ ਦੇਖੋ ਇਹ ਕਿਸੇ ਦਾ ਧਰਮ ਦਾ ਮਾਮਲਾ ਆ, ਹਰ ਇੱਕ ਦੀ ਆਪੋ ਆਪਣੀ ਸ਼ਰਧਾ ਆ ਵੀ ਉਸਨੇ ਕਿਸ ਪਾਸੇ ਵੱਲ ਨੂੰ ਆਪਣੇ ਡਾਲਰ ਦਾਨ ਉਹ ਕਰਨੇ ਨੇ। ਜੀ ਹਾਂ, ਸੋ ਬਹੁਤ ਸਾਰੇ ਲੋਕ ਕਹਿੰਦੇ ਵੀ ਨੋਟਰ ਡੇਮ ਕਿਉਂ ਮੈਟਰ ਕਰਦਾ। ਕਹਿੰਦੇ ਵੀ ਜਿਹੜਾ ਧਰਮ ਆ ਅਤੇ ਆਰਟ ਆ ਇਹ ਦੋ ਚੀਜ਼ਾਂ ਹੈਗੀਆਂ ਆ। ਇੱਕ ਜਿਹੜਾ ਬੰਦਾ ਆ ਉਹਨੂੰ ਅੰਡਰਸਟੈਂਡ ਕਰਨ ਦੇ ਲਈ ਹਿਊਮਨ ਬੀਇੰਗਸ ਨੂੰ, ਸੋ ਚਾਹੇ ਕਿਸੇ ਵੀ ਧਰਮ ਦੇ ਵਿੱਚ ਹੋਵੇ, ਚਾਹੇ ਚਰਚ ਹੋਵੇ, ਸਿਨੇਗੋਗ, ਮੌਸਕ, ਕਹਿੰਦੇ ਗੁਰਦੁਆਰਾ, ਹੋਰ ਕੋਈ ਵੀ ਪ੍ਰੇਅਰ ਦੀ ਪਲੇਸ ਹੋਵੇ। ਸੋ ਇਹ ਚੀਜ਼ਾਂ ਦੇ ਉੱਤੇ ਜਿਹੜੀ ਆ ਪੂਰੀ ਜਿਹੜੀ ਕਮਿਊਨਿਟੀ ਆ, ਪੂਰੀ ਜਿਹੜੀ ਇਨਸਾਨੀਅਤ ਆ ਉਹ ਇਕੱਠੀ ਹੋ ਜਾਂਦੀ ਹੈਗੀ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਇੱਕ ਪੋਲ ਹੁਣ ਰੀਸੈਂਟਲੀ ਮਿਲਰ ਰਿਪੋਰਟ ਨੂੰ ਲੈ ਕੇ ਜਿਹੜੀ ਉਹ ਸਾਹਮਣੇ ਆਈ ਆ, ਜਿਸ ਦੇ ਵਿੱਚ ਕਹਿੰਦੇ ਵੀ ਇਸ ਪੋਲ ਦੇ ਵਿੱਚ ਬਹੁਤੇ ਅਮਰੀਕੀ ਜਿਹੜੇ ਇਹ ਸੋਚ ਰਹੇ ਨੇ ਵੀ ਉਹਨਾਂ ਨੂੰ ਇਹ ਖਦਸ਼ਾ ਆ ਵੀ ਜਿਹੜੀ ਮਿਊਲਰ ਰਿਪੋਰਟ ਆ ਉਹ ਰਾਸ਼ਟਰਪਤੀ ਟਰੰਪ ਨੂੰ ਕਲੀਅਰ ਨਹੀਂ ਕਰੇਗੀ। ਸੋ ਇੱਕ ਨੈਵੀਗੇਟਰ ਰਿਸਰਚ ਪ੍ਰੋਜੈਕਟ ਦੇ ਦੁਆਰਾ ਇਹ ਜਿਹੜੀ ਪੋਲ ਆ ਉਹ ਕੀਤੀ ਗਈ, ਜਦ ਅਟਾਰਨੀ ਜਨਰਲ ਵਿਲੀਅਮ ਬਾਰ ਉਹਨਾਂ ਨੇ ਕਿਹਾ ਸੀਗਾ ਵੀ ਉਹ ਪਬਲਿਕਲੀ ਰਿਲੀਜ਼ ਕਰਨਗੇ
ਜਿਹੜੀ ਵੀਰਵਾਰ ਨੂੰ ਇਹ ਜਿਹੜੀ ਰਿਪੋਰਟ ਆ ਜਿਹੜੀ ਕੱਲ੍ਹ ਨੂੰ ਇੱਥੇ ਰਿਡੈਕਟਡ ਰਿਪੋਰਟ ਆ ਉਹ ਸ਼ੇਅਰ ਕੀਤੀ ਜਾਵੇਗੀ, ਜਿਸ ਦੇ ਵਿੱਚ ਕਾਂਗਰਸ ਵਾਲੇ ਅਤੇ ਬਾਕੀ ਜਿਹੜੇ ਲੋਕ ਆ ਉਸ ਨੂੰ ਦੇਖਣਗੇ। ਸੋ ਇੱਕ ਚੀਜ਼ ਜਿਹੜੀ ਜ਼ਰੂਰ ਧਿਆਨ ਹਰ ਇੱਕ ਨੂੰ ਰੱਖਣ ਦੀ ਜ਼ਰੂਰਤ ਆ, ਹੁਣ ਜਦੋਂ ਰਿਪੋਰਟ ਆਉਣੀ ਆ 400 ਪੇਜ ਦੀ ਰਿਪੋਰਟ ਜਿਹੜੀ ਕਹੀ ਜਾ ਰਹੀ ਹੈ, 300-400 ਪੇਜ ਦੀ ਜਿਹੜੀ ਰਿਪੋਰਟ ਆ, ਬਹੁਤ ਲੋਕਾਂ ਨੇ ਬੜੀ ਜਲਦੀ ਇਸ ਦੇ ਉੱਤੇ ਆਪਣੇ ਪ੍ਰਤੀਕਰਨ ਦੇਣ ਦੀ ਕੋਸ਼ਿਸ਼ ਜਿਹੜੀ ਉਹ ਕਰਨੀ ਆ। ਸੋ ਲੈਟਸ ਸੀ ਕੀ ਇਸ ਦੇ ਵਿੱਚੋਂ ਨਿਕਲਦਾ ਆ। ਜਿਹੜਾ ਵਿਰੋਧੀ ਹੋਊਗਾ ਉਸਨੇ ਉਹ ਜਿਹੜੀ ਗੱਲ ਲੱਭਣ ਦੀ ਕੋਸ਼ਿਸ਼ ਕਰਨੀ ਆ, ਅਤੇ ਜਿਹੜਾ ਹੱਕ ਵਾਲਾ ਹੋਊਗਾ ਉਹਨਾਂ ਦੀ ਉਹ ਗੱਲ ਲੱਭਣ ਦੀ ਕੋਸ਼ਿਸ਼ ਕਰਨੀ ਆ। ਪਰ ਇੱਕ ਕਾਫੀ ਬੈਡ ਪ੍ਰੈਸੀਡੈਂਟ ਹਰਜੋਤ ਸਿੰਘ ਜੀ ਜ਼ਰੂਰ ਹੋਇਆ ਆ, ਕਿਉਂਕਿ ਇੱਦਾਂ ਦੀ ਰਿਪੋਰਟ ਜਿਹੜੀ ਬਿਲ ਕਲਿੰਟਨ ਦੇ ਮਾਮਲੇ ਦੇ ਵਿੱਚ ਵੀ ਹੋਈ ਸੀ। ਜੇ ਉਹ ਵੀ ਉਸ ਟਾਈਮ ਦੇ ਉੱਤੇ ਜਾਂ ਨਿਕਸਨ ਦੇ ਮਾਮਲੇ ਦੇ ਵਿੱਚ ਜੇ ਹੋਈ, ਜੇ ਉਦੋਂ ਵੀ ਇੱਦਾਂ ਰਿਡੈਕਟਡ ਰਿਪੋਰਟ ਸ਼ੇਅਰ ਕੀਤੀ ਜਾਂਦੀ ਤਾਂ ਸ਼ਾਇਦ ਪੂਰੀਆਂ ਗੱਲਾਂ ਦਾ ਸਾਰਿਆਂ ਦੇ ਸਾਹਮਣੇ ਪਤਾ ਨਹੀਂ ਲੱਗਦਾ, ਜੋ ਕਿ ਹੋ ਸਕਦਾ ਵੀ ਇਸ ਵਾਰੀ ਜਿਹੜਾ ਉਹ ਹੋਵੇ। ਸੋ ਲੈਟਸ ਸੀ ਇਸ ਪੂਰੀ ਰਿਪੋਰਟ ਦੇ ਵਿੱਚ ਕੀ ਹੁੰਦਾ। ਪਰ ਬਹੁਤੇ ਲੋਕ ਦਾ ਪੋਲ ਦੇ ਵਿੱਚ ਇਹ ਮੰਨਣਾ ਆ ਵੀ ਸ਼ਾਇਦ ਜਿਹੜੇ ਆ ਇਸ ਦੇ ਵਿੱਚ ਰਾਸ਼ਟਰਪਤੀ ਟਰੰਪ ਨੂੰ ਪੂਰੀ ਤਰ੍ਹਾਂ ਜਿਹੜਾ ਐਗਜ਼ੋਨਰੇਟ ਜਾਂ ਕਲੀਨ ਚਿੱਟ ਜਿਹੜੀ ਨਹੀਂ ਮਿਲੀ, ਤਾਂ ਹੀ ਜਿਹੜੇ ਆ ਹੁਣ ਇਸ ਰਿਪੋਰਟ ਨੂੰ ਰਿਡੈਕਟ ਕਰਕੇ ਜਿਹੜੇ ਆ ਉਹ ਲੋਕਾਂ ਦੇ ਸਾਹਮਣੇ ਪੇਸ਼ ਕਰਨ ਜਾ ਰਹੇ ਨੇ। ਸੋ ਕੁੱਲ 56% ਲੋਕ ਅਜਿਹਾ ਜਿਹੜਾ ਉਹ ਮੰਨਦੇ ਨੇ ਵੀ ਇਹਦੇ ਵਿੱਚ ਇਹਨਾਂ ਨੂੰ ਕਲੀਅਰ ਨਹੀਂ ਹੋਵੇਗਾ, ਅਤੇ ਜਿਨ੍ਹਾਂ ਵਿੱਚ ਜੇ ਇੰਡੀਪੈਂਡੈਂਟਸ ਦੀ ਗੱਲ ਕਰੀਏ ਤਾਂ 63% ਉਹ ਕਹਿੰਦੇ ਨੇ ਵੀ ਸ਼ਾਇਦ ਇਹਨਾਂ ਨੂੰ ਇਸ ਦੇ ਵਿੱਚ ਐਗਜ਼ੋਨਰੇਟ ਨਹੀਂ ਕੀਤਾ ਜਾਵੇਗਾ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਪੇਰੂ ਦੇ ਰਹਿ ਚੁੱਕੇ ਪ੍ਰੈਜ਼ੀਡੈਂਟ ਐਲਨ ਗਾਰਸੀਆ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਮਾਰ ਲਿਆ ਅਤੇ ਉਹਨਾਂ ਦੀ ਜਿਹੜੀ ਮੌਤ ਹੋ ਗਈ ਹੈਗੀ ਆ। ਇਹ ਉੱਥੇ ਦੇ ਜਿਹੜੇ ਕਰੰਟ ਪ੍ਰੈਜ਼ੀਡੈਂਟ ਮਾਰਟਨ ਵਿਜ਼ਕਾਰਾ ਆ, ਉਹਨਾਂ ਨੇ ਆਪਣੇ ਇੱਕ ਬਿਆਨ ਦੇ ਵਿੱਚ ਟਵਿੱਟਰ ਦੇ ਉੱਤੇ ਦੱਸਿਆ ਕਿ ਜਿਹੜੇ ਐਲਨ ਗਾਰਸੀਆ ਆ, ਉਹਨਾਂ ਨੂੰ ਜਦੋਂ ਪੁਲਿਸ ਅਰੈਸਟ ਕਰਨ ਦੇ ਲਈ ਗਈ ਉਸ ਟਾਈਮ 'ਤੇ ਉਹਨਾਂ ਨੇ ਆਪਣੇ ਸਿਰ ਦੇ ਵਿੱਚ ਆਪਣੇ ਆਪ ਗੋਲੀ ਮਾਰ ਲਈ। ਐਲਨ ਗਾਰਸੀਆ ਜਿਹੜੇ ਆ ਉਹ 1985 ਤੋਂ ਲੈ ਕੇ 1990 ਤੱਕ ਅਤੇ 2006 ਤੋਂ ਲੈ ਕੇ 2011 ਤੱਕ ਪੇਰੂ ਜਿਹੜੀ ਕੰਟਰੀ ਆ ਉੱਥੇ ਦੇ ਪ੍ਰੈਜ਼ੀਡੈਂਟ ਰਹੇ ਹੈਗੇ ਆ। ਅਤੇ ਪਿਛਲੇ ਸਾਲ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਸਕੈਂਡਲ ਆ ਉਹ ਉੱਥੋਂ ਨਿਕਲਿਆ ਸੀ ਵੀ ਕਿਸ ਤਰ੍ਹਾਂ ਲੈਟਨ ਅਮਰੀਕਾ ਦੇ ਵਿੱਚ ਇੱਕ ਉੱਥੇ ਦੀ ਇੱਕ ਬਹੁਤ ਵੱਡੀ ਜਿਹੜੀ ਕੰਸਟਰਕਸ਼ਨ ਦੀ ਫਰਮ ਹੈਗੀ ਆ ਬ੍ਰਾਜ਼ੀਲ ਵੇਸਟ ਓਡੇਬ੍ਰੈਚਟ, ਉਹ ਉਸ ਦੇ ਰਾਹੀਂ ਕਿਸ ਤਰ੍ਹਾਂ ਇਹਨੀ ਜਿਹੜੀ ਆ ਪੈਸੇ ਬਰਾਈਬਰੀ ਲਈ ਹੈਗੀ, ਰਿਸ਼ਵਤ ਲਈ ਹੈਗੀ, ਕਿਉਂਕਿ ਇਸ ਕੰਪਨੀ ਨੇ ਇਲੈਕਟ੍ਰਿਕ ਟ੍ਰੇਨ ਜਿਹੜੀ ਆ ਉਹਦਾ ਜਿਹੜਾ ਰਸਤਾ ਬਣਾਇਆ ਸੀ ਲੀਮਾ ਮੈਟਰੋ ਕਰਕੇ ਜਿਹੜੀ ਹੈਗੀ ਆ ਉਹਨੂੰ ਬਣਾਇਆ ਸੀ। ਉਹ ਤੋਂ ਬਾਅਦ ਕਹਿੰਦੇ ਭਈ ਬਹੁਤ ਮਿਲੀਅਨਸ ਆਫ ਡਾਲਰ ਜਿਹੜੇ ਆ ਇਹਨਾਂ ਨੇ ਰਿਸ਼ਵਤ ਦੇ ਵਿੱਚ ਲਏ। ਕਹਿੰਦੇ 800 ਮਿਲੀਅਨ ਡਾਲਰ ਦੇ ਕਰੀਬ 2001 ਤੋਂ ਲੈ ਕੇ 2016 ਤੱਕ ਕੌਂਟਰੈਕਟ ਲੈਣ ਦੇ ਲਈ ਗਵਰਨਮੈਂਟ ਦੇ ਕੋਲੋਂ ਰੋਡ, ਬ੍ਰਿਜ, ਡੈਮ, ਹਾਈਵੇ ਬਣਾਉਣ ਦੇ ਲਈ ਇਸ ਕੰਪਨੀ ਨੇ ਰਿਸ਼ਵਤ ਦਿੱਤੀ। ਅਤੇ ਹੁਣ ਜਿਹੜੇ ਨਵੇਂ ਪ੍ਰੈਜ਼ੀਡੈਂਟ ਆ ਉਹ ਇਨਵੈਸਟੀਗੇਸ਼ਨ ਕਰ ਰਹੇ ਸੀ ਅਤੇ ਇਸ ਨੇ ਇਕੁਆਡੋਰ ਦੀ ਨੇ ਵੀ ਸਸਪੈਂਡ ਕਰਤਾ ਸੀ ਇੱਕ ਵਾਈਸ ਪ੍ਰੈਜ਼ੀਡੈਂਟ ਹੋਰਸ ਗਲਾਸ। ਸੋ ਕਈ ਜਿਹੜੇ ਉਹਨਾਂ ਕੰਟਰੀਆਂ ਦੇ ਜਿਹੜੇ ਲੀਡਰ ਸੀਗੇ ਉਹ ਇਨਵੋਲਵ ਸੀਗੇ। ਸੋ ਜਦੋਂ ਇਹਨੂੰ ਅਰੈਸਟ ਕਰਨ ਗਏ ਤਾਂ ਇਸਨੇ ਆਪਣੇ ਆਪ ਗੋਲੀ ਮਾਰ ਲਈ ਅਤੇ ਇਹ ਉੱਥੇ ਮੌਤ ਹੋ ਗਈ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਪਿਛਲੇ ਸਾਲ ਜਿਹੜਾ 30 ਦਸੰਬਰ ਨੂੰ ਇੱਕ ਬੜੀ ਭਿਆਨਕ ਜਿਹੜੀ ਅੱਗ ਆ ਲੱਗੀ ਸੀਗੀ ਇਟਲੀ ਜਿਹੜੇ ਵਾਲੇ ਪਾਸੇ, ਅਤੇ ਉੱਥੇ ਜਿਹੜਾ ਇਟਲੀ ਦਾ ਜਿਹੜਾ ਰੀਜਨ ਸੀਗਾ ਕੋਮੋ, ਉੱਥੇ ਕਹਿੰਦੇ ਹੁਣ ਤੱਕ ਦੀ ਕਾਫੀ ਵੱਡੀ ਜਿਹੜੀ ਭਿਆਨਕ ਅੱਗ ਲੱਗੀ ਸੀ। ਉਸ ਦੇ ਵਿੱਚ ਹੁਣ 2 ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਜਿਹੜੇ ਤਕਰੀਬਨ 13.5 ਮਿਲੀਅਨ ਯੂਰੋ ਦਾ ਫਾਈਨ ਜਿਹੜਾ ਉਹ ਕੀਤਾ ਗਿਆ ਆ। 22 ਸਾਲਾਂ ਦੇ 2 ਮੁੰਡੇ ਕਹਿੰਦੇ ਇੱਕ ਮਾਊਂਟੇਨ ਦੇ ਵਿੱਚ ਬਾਰਬੀਕਿਊ ਜਿਹੜਾ ਉਹ ਕਰ ਰਹੇ ਸੀ, ਅਤੇ ਇਹ ਜਿਹੜੀ ਉੱਥੇ ਦੀ ਰਿਪੋਰਟਾਂ ਦੇ ਮੁਤਾਬਕ ਜਿਹੜੇ ਉਹ ਕਹਿ ਰਹੇ ਨੇ ਵੀ ਬਾਰਬੀਕਿਊ ਕਰ ਰਹੇ ਸੀ, ਜਿਸ ਤੋਂ ਬਾਅਦ ਦੇ ਵਿੱਚ ਇਹ ਅੱਗ ਸ਼ੁਰੂ ਹੋਈ ਅਤੇ ਅੱਗ ਇੰਨੀ ਕੁ ਜ਼ਿਆਦਾ ਜਿਹੜੀ ਫੈਲ ਗਈ ਵੀ ਉਹ ਆਊਟ ਆਫ ਕੰਟਰੋਲ ਇੱਕ ਹਿਸਾਬ ਦੇ ਨਾਲ ਹੋ ਗਈ। ਸੋ ਉਹਨਾਂ ਨੂੰ ਜਿਹੜਾ ਹੁਣ ਤਕਰੀਬਨ 13 ਮਿਲੀਅਨ ਡਾਲਰ ਦਾ ਜਿਹੜਾ ਹਰਜੋਤ ਸਿੰਘ ਜੀ ਨਾ ਡਾਲਰ ਯੂਰੋ ਦਾ ਜਿਹੜਾ ਆ ਉਹ ਜੁਰਮਾਨਾ ਕੀਤਾ ਗਿਆ। 22 ਸਾਲਾਂ ਦੇ ਮੁੰਡੇ ਤਾਂ ਨਹੀਂ, ਮੈਨੂੰ ਨਹੀਂ ਲੱਗਦਾ ਇਹ ਕਦੀ ਵੀ ਇਸ ਚੀਜ਼ ਨੂੰ ਜਿਹੜਾ ਹਰਜਾਨਾ ਜਿਹੜਾ ਉਹ ਦੇ ਸਕਣਗੇ। 1000 ਹੈਕਟਰ ਜਿਹੜਾ ਮੌਂਟੇ
ਬਰਲਿੰਗਰਾ ਕਰਕੇ ਜਿਹੜੀ ਉੱਥੇ ਦੀ ਫੋਰੈਸਟ ਆ ਉਸ ਦਾ ਸੜ ਗਿਆ ਸੀਗਾ ਤੇ 100 ਹੈਕਟਰ ਕਹਿੰਦੇ ਇਦਾਂ ਦਾ ਡੈਮੇਜ ਆ ਵੀ ਉਹ ਇਰਰਿਵਰਸੀਬਲ ਆ, ਵੀ ਉੱਥੇ ਕਦੀ ਵੀ ਕੁਛ ਜਿਹੜਾ ਇੱਕ ਹਿਸਾਬ ਨਾਲ ਉਹ ਉੱਗ ਜਿਹੜਾ ਉਹ ਨਹੀਂ ਸਕੇਗਾ। ਸੋ ਇਹ ਜੁਰਮਾਨਾ ਕਹਿੰਦੇ 118 ਤੋਂ 593 ਯੂਰੋ ਪਰ ਸਕੁਅਰ ਮੀਟਰ ਦੇ ਹਿਸਾਬ ਦੇ ਨਾਲ ਉਹਨਾਂ ਨੇ ਜੁਰਮਾਨਾ ਇਹਨਾਂ ਨੂੰ ਪਾਇਆ ਆ। ਸੋ ਇੱਥੋਂ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਪਤਾ ਲੱਗਦਾ ਆ ਵੀ ਜਿਹੜੇ ਬਹੁਤ ਵਾਰੀ ਜਿਹੜੇ ਨੌਜਵਾਨ ਬਾਹਰ ਘੁੰਮਣ ਜਾਂਦੇ ਆ ਵੀ ਭਾਈ ਪਤਾ ਨਹੀਂ ਹੁੰਦਾ, ਤੁਸੀਂ ਆਪਣੇ ਵੱਲੋਂ ਤਾਂ ਬੜਾ ਕੁਛ ਜਿਹੜਾ ਫਨ ਕਰ ਰਹੇ ਹੁੰਦੇ, ਪਰ ਇਹ ਜਿਹੜਾ ਫਨ ਕਈ ਵਾਰੀ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਆ ਉਹ ਕਰ ਜਾਂਦਾ ਆ। ਅਤੇ ਇਹ ਸਭ ਨੂੰ ਹੀ ਰਿਕੁਐਸਟ ਆ ਵੀ ਧਿਆਨ ਜਿਹੜੀਆਂ ਅਜਿਹੀਆਂ ਚੀਜ਼ਾਂ ਦੇ ਉੱਤੇ ਰੱਖਿਆ ਜਾਵੇ, ਖਾਸ ਕਰਕੇ ਅੱਗ ਦੇ ਨਾਲ ਤਾਂ ਕੋਈ ਖੇਡਣ ਵਾਲੀ ਗੱਲ ਜਿਹੜੀ ਉਹ ਹੈ ਹੀ ਨਹੀਂ ਆ। ਅਤੇ ਹੁਣ $13 ਮਿਲੀਅਨ ਪਤਾ ਨਹੀਂ ਕਿੱਦਾਂ ਜਿਹੜੇ ਉਹ ਦੇਣਗੇ। ਉੱਧਰ ਇਟਾਲੀਅਨ ਮੀਡੀਆ ਜਿਹੜਾ ਆ ਉਹ ਇਹ ਕਹਿ ਰਹੇ ਆ ਸਰਕਾਰ ਦੀ ਇਸ ਦੇ ਵਿੱਚ ਨਾਕਾਮੀ ਆ ਜਾਂ ਜਿੱਦਾਂ ਵੀ ਆ, ਅਤੇ ਉਹ ਕਹਿੰਦੇ ਆ ਵੀ ਇਹਨਾਂ ਨਿਆਣਿਆਂ ਨੂੰ ਹੁਣ ਬਲੀ ਦਾ ਬੱਕਰਾ ਜਿਹੜਾ ਉਹ ਬਣਾਇਆ ਜਾ ਰਿਹਾ ਆ। ਸੋ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਇਹਨਾਂ 2 ਮੁੰਡਿਆਂ ਨੂੰ ਦੋਸ਼ੀ ਕਰਾਰ ਦਿੱਤਾ ਆ। ਜੀ, ਸੰਨ 2017 ਦੇ ਵਿੱਚ ਜਿਹੜਾ ਹਰੀਕੇਨ ਮਰੀਆ ਆਇਆ ਸੀ, ਜਿਹਦੇ ਨਾਲ ਕਹਿੰਦੇ ਵੀ 150 ਇੰਚ ਦੇ ਕਰੀਬ ਜਿਹੜੀ ਆ ਰੇਨ ਹੋਈ ਸੀ, ਬਾਰਿਸ਼ ਹੋਈ ਸੀ, ਅਤੇ ਇੱਕ ਦਿਨ ਦੇ ਵਿੱਚ ਕਹਿੰਦੇ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੀ ਮੀਂਹ ਪਿਆ ਸੀਗਾ। ਲਗਭਗ ਕਹਿੰਦੇ ਵੀ ਕੁਆਟਰ ਜਿਹੜਾ ਮੰਥ ਹੁੰਦਾ ਹੈਗਾ ਆ ਉਹਦੇ ਹਿੱਸੇ ਨਾਲੋਂ ਵੀ ਜ਼ਿਆਦਾ ਜਿਹੜਾ ਮੀਂਹ ਆ ਉਹ ਇੱਕੋ ਦਿਨ ਦੇ ਵਿੱਚ ਪੈ ਗਿਆ ਸੀ, ਜਿਹਦੇ ਨਾਲ ਉੱਥੇ ਫਲੱਡਿੰਗ ਬਹੁਤ ਆਈ ਸੀ। ਹੁਣ ਜਿਹੜੀਆਂ 2 ਯੂਨੀਵਰਸਿਟੀਜ਼ ਹੈਗੀਆਂ ਆ, ਉਹਨਾਂ ਨੇ ਇੱਕ ਯੂਨੀਵਰਸਿਟੀ ਆਫ ਅਲਵਾਮਾ ਜਿਹੜੀ ਆ ਟੁਸਕਾਲੂਸਾ ਅਤੇ ਸੋਨਾਮਾ ਸਟੇਟ ਯੂਨੀਵਰਸਿਟੀ ਕੈਲੀਫੋਰਨੀਆ ਜਿਹੜੀ ਹੈਗੀ ਆ, ਉਹਨਾਂ ਨੇ ਇੱਕ ਨਵੀਂ ਰਿਸਰਚ ਕੀਤੀ ਹੈਗੀ ਆ, ਜਿਸ ਪੇਪਰ ਦੇ ਰਾਹੀਂ ਜਿਹੜਾ ਜੀਓ ਫਿਜ਼ੀਕਲ ਰਿਸਰਚ ਲੈਟਰਸ ਜਿਹੜਾ ਹੈਗਾ ਮੈਗਜ਼ੀਨ, ਉਹਦੇ ਵਿੱਚ ਸਾਇੰਟਿਸਟ ਨੇ ਇਹ ਜਿਹੜਾ ਪੇਪਰ ਪਬਲਿਸ਼ ਕੀਤਾ। ਕਹਿੰਦੇ ਵੀ ਜਿਹੜਾ ਇੰਨਾ ਵੱਡਾ ਜਿਹੜਾ ਤੂਫਾਨ ਉਹਦਾ ਆਇਆ ਸੀ ਪੋਰਟੋ ਰੀਕੋ ਦੇ ਵਿੱਚ, ਉਹ ਕਹਿੰਦੇ ਵੀ ਕਲਾਈਮੇਟ ਚੇਂਜ ਕਰਕੇ ਇਹ ਹੋਇਆ ਸੀ। ਸੋ ਕਲਾਈਮੇਟ ਚੇਂਜ ਹੋਣ ਦੇ ਨਾਲ ਬਹੁਤ ਜਿਹੜੇ ਏਰੀਆਜ਼ ਹੈਗੇ ਆ ਉੱਥੇ ਇਸ ਵਾਰੀ ਆਪਾਂ ਦੇਖਿਆ ਇੱਧਰ ਵੀ ਕੈਲੀਫੋਰਨੀਆ 'ਚ ਵੀ ਬਹੁਤ ਜ਼ਿਆਦਾ ਜਿਹੜਾ ਮੀਂਹ ਪਿਆ ਹੈਗਾ। ਪੂਰੀ ਦੁਨੀਆ 'ਚ ਕੁਛ ਨਾ ਕੁਛ ਜਿਹੜਾ ਕਲਾਈਮੇਟ ਚੇਂਜ ਕਰਕੇ ਹੋ ਰਿਹਾ ਹੈਗਾ। ਜਦੋਂ ਕਈ ਜਗ੍ਹਾ ਗਰਮੀਆਂ ਸੀਗੀਆਂ, ਉੱਥੇ ਵੀ ਜਿਹੜੀਆਂ ਮੀਂਹ ਬਹੁਤ ਜ਼ਿਆਦਾ ਪੈ ਰਿਹਾ, ਤੂਫਾਨ ਬਹੁਤ ਆ ਰਹੇ ਹੈਗੇ ਆ। ਸੋ ਇਹ ਇੱਕ ਤਰ੍ਹਾਂ ਨਾਲ ਜਿਹੜਾ ਕਲਾਈਮੇਟ ਚੇਂਜ ਵਾਲੀ ਗੱਲ ਆ, ਇਹ ਰਿਐਲਿਟੀ ਬਣਦੀ ਜਾ ਰਹੀ ਆ। ਅਤੇ ਇਹ ਜਿਹੜਾ ਹਰੀਕੇਨ ਇੰਨਾ ਵੱਡਾ ਉਦੋਂ ਆਇਆ ਸੀ ਪੋਰਟੋ ਰੀਕੋ 'ਚ, 3000 ਲੋਕ ਉਸ ਟਾਈਮ ਦੇ ਉੱਤੇ ਮਾਰੇ ਗਏ ਸੀ। ਜੀ ਬਿਲਕੁਲ ਬਿਲਕੁਲ। ਸੋ ਬਹੁਤ ਭਿਆਨਕ ਜਿਹੜੀ ਚੀਜ਼ ਸੀਗੀ। ਸੋ ਹੋਪਫੁਲੀ ਉਹ ਹੌਲੀ ਹੌਲੀ ਜਿਹੜੇ ਆ ਉਹ ਰਿਵਾਈਵ ਕਰ ਸਕਣ। ਪਰ ਸਭ ਨੂੰ ਹੀ ਪਤਾ ਆ ਵੀ ਅਮਰੀਕਨ ਸਰਕਾਰ ਦੇ ਦੁਆਰਾ ਕਿੱਦਾਂ ਦਾ ਉਹਨਾਂ ਦੇ ਨਾਲ ਰਵੱਈਆ ਰਿਹਾ ਆ। ਸਾਡੇ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਆ, ਉਹ ਤਾਂ ਕਹੀ ਜਾਂਦੇ ਵੀ ਪੋਰਟੋ ਰੀਕੋ ਵਾਲੇ ਪੈਸੇ ਹੀ ਮੰਗੀ ਜਾਂਦੇ, ਜਦ ਕਿ ਇਹ ਭੁੱਲ ਗਿਆ ਵੀ ਉਹ ਅਮਰੀਕਾ ਦਾ ਹੀ ਹਿੱਸਾ ਆ, ਵੀ ਭਾਈ ਤੁਹਾਡੇ ਬੰਦਿਆਂ ਦੇ ਉੱਤੇ ਆਫਤ ਆਈ ਆ ਅਤੇ ਤੁਹਾਨੂੰ ਹੀ ਜਿਹੜਾ ਉਸ ਨੂੰ ਹੁਣ ਸਾਂਭਣਾ ਪੈਣਾ ਆ। ਬੜੀ ਅਫਸੋਸ ਵਾਲੀ ਗੱਲਾਂ ਉਦੋਂ ਰਹੀਆਂ। ਅਤੇ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ, ਉਸ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ। ਲੈ ਨਿੱਕੀ, ਤੂੰ ਇੱਥੇ ਗਾਣੇ ਸੁਣੀ ਜਾਂਦੀ ਆ ਤੇ ਧੌਣ ਦੇ ਦਰਦ ਨੇ ਮੇਰਾ ਬੁਰਾ ਹਾਲ ਕੀਤਾ ਹੋਇਆ ਆ। ਅੱਛਾ, ਕੀ ਗੱਲ ਹੋ ਗਈ? ਉਹ ਪਰਸੋਂ ਚੌਥੇ ਕਿਸੇ ਨੇ ਪਿੱਛੋਂ ਗੱਡੀ ਮਾਰੀ ਸੀ ਤੇ ਧੌਣ ਨੂੰ ਲੱਗ ਗਿਆ ਝਟਕਾ। ਬਸ ਉਦੋਂ ਦੀ ਪੀੜ ਹੀ ਹੋਈ ਜਾਂਦੀ ਆ। ਤੁਸੀਂ ਘਬਰਾਉਣੇ ਕਿਉਂ ਜੀ? ਤੁਸੀਂ ਜਾਓ ਜੀਓ ਹੈਲਥ ਸੈਂਟਰ ਵਾਲੇ ਡਾਕਟਰ ਗੁਰਵਿੰਦਰ ਕੌਰ ਬਾਟ ਕੈਰੋਪ੍ਰੈਕਟਰ ਕੋਲ, ਜਿਹੜੇ ਇਹਨਾਂ ਬਿਮਾਰੀਆਂ ਦਾ ਤਸੱਲੀ ਨਾਲ ਇਲਾਜ ਕਰਦੇ ਆ। ਸਿਰ ਦਰਦ ਭਾਵੇਂ ਕਾਰ ਐਕਸੀਡੈਂਟ ਨਾਲ ਹੁੰਦਾ ਹੋਵੇ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਹੁੰਦਾ ਹੋਵੇ, ਕਿਸੇ ਵੀ ਤਰ੍ਹਾਂ ਦਾ ਦਰਦ, ਬੈਕ ਪੇਨ ਅਤੇ ਨੈਕ ਪੇਨ ਦਾ ਇਲਾਜ ਕਰਦੇ ਆ ਡਾਕਟਰ ਗੁਰਵਿੰਦਰ ਕੌਰ ਬਾਟ ਕੈਰੋਪ੍ਰੈਕਟਰ। ਅਤੇ ਟਰੱਕਰਸ ਵੀਰਾਂ ਲਈ ਡੀਓਟੀ, ਫਿਜ਼ੀਕਲਸ, ਡਰੱਗ ਅਤੇ ਐਲਕੋਹਲ ਟੈਸਟਿੰਗ ਵੀ ਕਰਦੇ ਹਨ। ਸੇਮ ਡੇ ਵਾਕਿੰਗ ਵੀ ਆ ਸਕਦੇ ਹੋ ਅਤੇ ਪੰਜਾਬੀ ਭਾਸ਼ਾ ਵਿੱਚ ਗੱਲ ਕਰਦੇ ਹਨ। ਟਰੱਕਰ ਵੀਰਾਂ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਪਾਰਕਿੰਗ ਦਾ ਖਾਸ ਇੰਤਜ਼ਾਮ ਕੀਤਾ ਹੋਇਆ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਬਾਟ, DC 2628 ਐਲ ਕੈਮਿਨੋ ਐਵੇਨਿਊ, ਸਵੀਟ C1, ਸੈਕਰਾਮੈਂਟੋ, ਜਾਂ ਫਿਰ ਕਾਲ ਕਰ ਸਕਦੇ ਹੋ 916 550 0350 916 550 0350। ਟਰੱਕਿੰਗ ਕੰਪਨੀਜ਼ ਲਈ ਖੁਸ਼ਖਬਰੀ, ਹੁਣ ਟਰੱਕ ਡਰਾਈਵਰਜ਼ ਲੱਭਣੇ ਹੋਏ ਆਸਾਨ। ਛੋਟੀ ਤੋਂ ਵੱਡੀ ਟਰੱਕਿੰਗ ਕੰਪਨੀ ਦੇ ਲਈ ਇੱਕ ਨਵੀਂ ਐਪ ਟਰੱਕ ਬੁੱਕ, ਜਿਸ ਦੇ ਜ਼ਰੀਏ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਆਪਣੇ ਰਾਊਟਸ ਅਤੇ ਲੋਡ ਦੀ ਜਾਣਕਾਰੀ ਪਾ ਕੇ ਅਨਲਿਮਿਟਿਡ ਡਰਾਈਵਰਜ਼ ਅਤੇ ਓਨਰ ਆਪਰੇਟਰ ਲੱਭ ਸਕਦੇ ਹੋ।
ਪੂਰੇ ਅਮਰੀਕਾ ਦੇ ਵਿੱਚ ਟਰੱਕ ਟ੍ਰੇਲਰ ਰਿਪੇਅਰ ਸ਼ਾਪਸ ਐਪ ਦੇ ਨਾਲ ਲੱਭ ਸਕਦੇ ਹੋ। ਤੁਸੀਂ ਟਰੱਕ ਬੁੱਕ ਐਪ ਤੇ ਆਪਣੇ ਟਰੱਕ ਟ੍ਰੇਲਰ ਰੈਂਟ ਤੇ ਲੱਭ ਅਤੇ ਪਾ ਸਕਦੇ ਹੋ ਅਤੇ ਟਰੱਕ ਟ੍ਰੇਲਰਸ ਨੂੰ ਖਰੀਦ ਅਤੇ ਵੇਚ ਵੀ ਸਕਦੇ ਹੋ। ਅੱਜ ਹੀ ਆਪਣੇ ਸਮਾਰਟਫੋਨ ਟੈਬਲੇਟ ਦੇ ਉੱਤੇ ਟਰੱਕ ਬੁੱਕ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ truckbook.us। ਹੋਰ ਜਾਣਕਾਰੀ ਲਈ ਕਾਲ 9164000002 truckbook.us। Truck Book app, a complete trucking solution। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 54 ਤੁਹਾਡੇ ਆਪਣੇ ਸ਼ਹਿਰ ਖੁੱਲ ਚੁੱਕੀ ਹੈ ਫਿਜੀ ਸੁਪਰਮਾਰਕਟ ਅੰਡਰ ਨਿਊ ਓਨਰਸ਼ਿਪ, ਜਿਹਦਾ ਪਹਿਲਾ ਨਾਮ ਸਿੰਘ ਓਸ਼ੋਨੀਆ ਸੀ, ਜਿੱਥੋਂ ਲੈ ਸਕਦੇ ਹੋ ਫਿਜੀ, ਇੰਡੀਅਨ ਅਤੇ ਪਾਕਿਸਤਾਨੀ ਗਰੋਸਰੀ, ਹਰ ਇੱਕ ਤਰ੍ਹਾਂ ਦੇ ਮਸਾਲੇ, ਨੈਚੁਰਲ ਹਰਬਸ, ਮੀਟ, ਕਾਸਮੈਟਿਕ ਅਤੇ ਭਾਂਡੇ ਅਤੇ ਹਰ ਇੱਕ ਤਰ੍ਹਾਂ ਦੇ ਸਨੈਕਸ। ਤਾਜ਼ੀਆਂ ਸਬਜ਼ੀਆਂ ਹਰ ਰੋਜ਼ ਖਰੀਦ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਹਫਤੇ ਦੇ 7 ਦਿਨ, ਸਵੇਰੇ 10 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9166884116 916 688 4116। ਫਿਜੀ ਸੁਪਰਮਾਰਕਟ 6640 ਵੈਲੀ ਹਾਈ ਡਰਾਈਵ, Sacramento। My IRP Services 7501 Victory Avenue, Sacramento। ਹੁਣ DMV ਦੇ ਵਿੱਚ ਲੰਬੀਆਂ ਲਾਈਨਾਂ 'ਚ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ। ਇਲਾਕੇ ਦੇ ਵਿੱਚ ਸਭ ਤੋਂ ਘੱਟ ਦਾਮਾਂ ਦੇ ਉੱਤੇ ਕਾਰ ਮੋਟਰਸਾਈਕਲ ਰਜਿਸਟ੍ਰੇਸ਼ਨ, ਸੇਮ ਡੇ IRP ਰਜਿਸਟ੍ਰੇਸ਼ਨ ਵਿਦ ਵੈਰੀਫਿਕੇਸ਼ਨ, IFTA 2290 ਟੈਕਸਿਸ, ਹਰ ਤਰ੍ਹਾਂ ਦੇ ਕਾਰ ਟਰੱਕ ਦੇ ਪਰਮਿਟਸ, ਕਾਰਪੋਰੇਸ਼ਨ, DOT, MC ਅਥਾਰਟੀ ਸੈਟਅਪ ਤੇ ਨੋਟਰੀ ਸਰਵਿਸ ਦੀਆਂ ਸੇਵਾਵਾਂ ਲੈ ਸਕਦੇ ਹੋ। ਕਾਲ ਜੇ ਮਸੂਤਾ 916 520 0904 916 520 0904। My IRP Services, Sacramento। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ, ਤੇ ਆਪਣੇ ਨਾਲ ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਜੀ ਆਇਆਂ ਨੂੰ, ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਲਓ ਜੀ, ਅਮਰੀਕਾ ਦੇ ਵਿੱਚ ਹੁਣ ਇੱਕ 4-5 ਸਟੇਟਾਂ ਦੇ ਜਿਹੜੇ ਜਸਟਿਸ ਡਿਪਾਰਟਮੈਂਟ ਆ ਉਹ ਕਹਿੰਦੇ ਵੀ ਜੇ ਡਾਕਟਰਾਂ ਨੇ ਡਰੱਗ ਡੀਲਰ ਹੋਣ ਦਾ ਕੰਮ ਲੈ ਲਿਆ ਤੇ ਅਸੀਂ ਉਹਨਾਂ ਨੂੰ ਐਜ਼ ਏ ਡਰੱਗ ਡੀਲਰ ਹੀ ਯੂਜ਼ ਕਰਾਂਗੇ। 5 ਸਟੇਟਾਂ ਦੇ ਵਿੱਚ ਡਾਕਟਰਾਂ ਨੂੰ ਜਿਹੜਾ ਆ ਇਲੀਗਲ ਡਰੱਗ ਪ੍ਰਿਸਕ੍ਰਾਈਬ ਕਰਨ ਦੇ ਲਈ ਓਪੀਐਡ ਦਾ ਜਿਹੜਾ ਰੌਲਾ ਪੈ ਰਿਹਾ ਹੈਗਾ, ਉਹਦੇ ਕਰਕੇ ਜਿਹੜਾ ਚਾਰਜ ਕੀਤਾ ਗਿਆ ਆ 32 ਮਿਲੀਅਨ ਪੇਨ ਪਿਲਸ ਜਿਹੜੀਆਂ ਆ ਇਲੀਗਲੀ ਜਿਹੜੀਆਂ ਪ੍ਰਿਸਕ੍ਰਾਈਬ ਕੀਤੀਆਂ ਗਈਆਂ ਆ। ਤੇ ਡਾਕਟਰਾਂ ਦਾ ਕਹਿੰਦੇ ਇੱਥੇ ਤੱਕ ਭੱਠਾ ਬੈਠਾ ਵੀ ਲੋਕਾਂ ਦੀਆਂ ਵੈਸੇ ਹੀ ਦਾੜਾਂ ਪੱਟਦੇ ਰਹੇ ਵੀ ਇਹਨਾਂ ਨੂੰ ਜਿਹੜੀ ਆ ਅਸੀਂ ਓਪੀਐਡ ਦੇਣੀ ਹੈਗੀ, ਜਿਹਦੀ ਕੋਈ ਜ਼ਰੂਰਤ ਵੀ ਨਹੀਂ ਸੀ। ਬਿਲਕੁਲ। ਸੋ ਤੁਹਾਡੇ ਜਿਹੜੇ ਜਨਰਲ ਡਾਕਟਰ ਹੁੰਦੇ ਆ ਤੇ ਨਾਲ ਡੈਂਟਿਸਟ, ਉਹ ਵੀ ਇਹਦੇ ਵਿੱਚ ਇਨਵੋਲਵ ਹੋਏ। 31 ਦੇ ਕਰੀਬ ਡਾਕਟਰ, 60 ਲੋਕਾਂ ਨੂੰ ਇੰਡਾਈਟ ਕੀਤਾ ਗਿਆ ਜਸਟਿਸ ਡਿਪਾਰਟਮੈਂਟ ਵੱਲੋਂ। 31 ਡਾਕਟਰ 'ਚ 7 ਫਾਰਮਾਸਿਸਟ, 8 ਨਰਸ ਪ੍ਰੈਕਟੀਸ਼ਨਰਸ ਤੇ 7 ਹੋਰ ਲਾਇਸੈਂਸਡ ਮੈਡੀਕਲ ਪ੍ਰੋਫੈਸ਼ਨਲਸ ਆ। ਇਹਨਾਂ ਨੂੰ 3.5 ਲੱਖ ਇਲੀਗਲ ਪ੍ਰਿਸਕ੍ਰਿਪਸ਼ਨਸ ਜਿਹੜੀਆਂ ਉਹਨੇ ਕੀਤੀਆਂ ਕੈਂਟਕੀ ਸਟੇਟ, ਓਹਾਇਓ, ਟੈਨਸੀ, ਐਲਾਬਾਮਾ, ਵੈਸਟ ਵਰਜੀਨੀਆ ਦੇ ਵਿੱਚ
ਇਹਨਾਂ ਨੇ ਪ੍ਰੈਸਕ੍ਰਾਈਬ ਕੀਤੀਆਂ, ਉਹਨਾਂ ਦੇ ਵਿੱਚ ਇਹਨਾਂ ਨੂੰ ਚਾਰਜ ਕੀਤਾ ਗਿਆ ਹੈਗਾ ਆ। ਤੇ ਬ੍ਰਾਇਨ ਬੈਨਜ਼ਕੋਸਕੀ ਜਿਹੜੇ ਹੈਗੇ ਅਸਿਸਟੈਂਟ ਅਟਾਰਨੀ ਜਨਰਲ ਜਸਟਿਸ ਡਿਪਾਰਟਮੈਂਟ ਦੇ ਕ੍ਰਿਮੀਨਲ ਡਿਵੀਜ਼ਨ ਦੇ, ਉਹ ਕਹਿੰਦੇ ਵੀ ਅਸੀਂ ਇਹਨਾਂ ਮੈਡੀਕਲ ਪ੍ਰੋਫੈਸ਼ਨਲਸ ਨੂੰ ਡਰੱਗ ਡੀਲਰਸ ਵਾਂਗ ਹੀ ਜਿਹੜਾ ਆਪਾਂ ਚਾਰਜ ਕਰਾਂਗੇ, ਕਿਉਂਕਿ ਇਹਨਾਂ ਨੇ ਉੱਦਾਂ ਦਾ ਕੰਮ ਕੀਤਾ ਹੈਗਾ ਆ। ਬਿਲਕੁਲ, ਕਹਿੰਦੇ ਇਹਨਾਂ ਨੇ ਇੰਨੀ ਪ੍ਰਸਕ੍ਰਿਪਸ਼ਨ ਉੱਥੇ ਦਿੱਤੀ ਆ ਵੀ ਜਿਹੜੇ ਇਹਨਾਂ 5-6 ਸਟੇਟਾਂ ਦੇ ਜਿੰਨੇ ਵਸਨੀਕ ਉੱਥੇ ਰਹਿੰਦੇ ਨੇ ਉਹਨਾਂ ਸਾਰਿਆਂ ਨੂੰ ਜਿਹੜੀ ਇੱਕ ਓਪੀਆਇਡ ਦੀ ਜਿਹੜੀਆਂ ਗੋਲੀਆਂ ਆ ਉਹ ਡੋਜ਼ ਜਿਹੜੀ ਆ ਉਹ ਮਿਲ ਸਕਦੀ ਆ। ਸੋ ਇੰਨੀ ਜ਼ਿਆਦਾ ਓਵਰ ਪ੍ਰਸਕ੍ਰਿਪਸ਼ਨ, ਇਲੀਗਲ ਪ੍ਰਸਕ੍ਰਿਪਸ਼ਨ, ਓਵਰ ਪ੍ਰਸਕ੍ਰਿਪਸ਼ਨ ਨਹੀਂ ਕਹਾਂਗੇ, ਇਲੀਗਲੀ ਜਿਹੜੇ ਇਸ ਦੇ ਵਿੱਚ ਕਹਾਂਗੇ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਕਹਿ ਲਓ ਵੀ ਨਸ਼ੇ ਕਰਨ ਵਾਲੇ ਸੀਗੇ, ਉਹਨਾਂ ਨੇ ਡਾਕਟਰਾਂ ਦੇ ਨਾਲ ਵੀ ਮਿਲ ਗਏ ਅਤੇ ਉਹ ਕਹਿੰਦੇ ਵੀ ਤੁਹਾਨੂੰ ਤੁਸੀਂ ਲਿਖੀ ਜਾਓ, ਆਪਾਂ ਜਿਹੜਾ ਆ ਜਿਹੜੀਆਂ ਦਵਾਈਆਂ ਖਾਈ ਜਾਵਾਂਗੇ, ਨਸ਼ਾ ਜਿਹੜਾ ਉਹ ਕਰੀ ਜਾਵਾਂਗੇ ਅਤੇ ਤੁਹਾਨੂੰ ਜਿਹੜੇ ਉਹ ਪੈਸੇ ਜਿਹੜੇ ਇੰਸ਼ੋਰੈਂਸ ਵਾਲਿਆਂ ਤੋਂ ਉੱਦਾਂ ਜਿਹੜੇ ਉਹ ਲਈ ਜਾਣਗੇ। ਦਾੜ੍ਹਾਂ ਪੱਟੀ ਜਾਂਦੇ ਸੀ, ਇੰਨਾ ਕੁਛ ਜਿਹੜਾ ਉਹ ਕਰ ਰਹੇ ਸੀ। ਇਹੀ ਨਹੀਂ, ਕਈ ਥਾਵਾਂ ਦੇ ਉੱਤੇ ਕਹਿੰਦੇ ਆ ਵੀ ਜਿਹੜੇ ਇਹਨਾਂ ਨੇ ਲੋਕਾਂ ਦੇ ਕੋਲੋਂ ਪੈਸੇ ਅਤੇ ਸੈਕਸ ਲੈ ਕੇ ਵੀ ਜਿਹੜਾ ਆ ਪ੍ਰਿਸਕ੍ਰਾਈਬ ਜਿਹੜੀਆਂ ਇਹ ਓਪੀਆਇਡਸ ਕੀਤੇ ਆ। ਇੰਨਾ ਭੱਠਾ ਜਿਹੜਾ ਇਹਨਾਂ ਡਾਕਟਰਾਂ ਨੇ ਜਿਹੜਾ ਉਹ ਬਿਠਾ ਦਿੱਤਾ। ਇਹ ਜਿਹੜਾ ਡਾਕਟਰੀ ਪੇਸ਼ਾ ਇੱਕ ਬੜਾ ਉੱਚਾ ਸੁੱਚਾ ਜਿਹੜਾ ਰੁਤਬਾ ਜਿਹੜਾ ਇਸ ਨੂੰ ਦਿੱਤਾ ਗਿਆ ਹੈ। ਲੋਕ ਇਸ ਨੂੰ ਹੈਂਡ ਆਫ ਗੋਡ ਵੀ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਕਹਿ ਦਿੱਤਾ ਜਾਂਦਾ ਆ ਵੀ ਰੱਬ ਦੇ ਜਿਹੜੇ ਬੰਦੇ ਆ, ਵੀ ਦੂਜਾ ਹੀ ਰੂਪ ਆ ਉਹਨਾਂ ਦਾ, ਵੀ ਕਈ ਲੋਕਾਂ ਨੂੰ ਮੌਤ ਦੇ ਮੂੰਹੋਂ ਜਿਹੜਾ ਬਚਾ ਲੈਂਦੇ ਨੇ। ਅਤੇ ਇਹ ਇੱਕ ਅਜਿਹੇ ਲੋਕ ਨੇ ਜਿਹੜੇ ਜਿਨ੍ਹਾਂ ਨੇ ਇਸ ਪੇਸ਼ੇ ਨੂੰ ਦਾਗਦਾਰ ਜਿਹੜਾ ਉਹ ਕੀਤਾ ਹੋਇਆ ਆ। ਸੋ 2017 ਦੇ ਵਿੱਚ ਜਸਟਿਸ ਡਿਪਾਰਟਮੈਂਟ ਦੀ ਰਿਪੋਰਟ ਦੇ ਮੁਤਾਬਕ 47,600 ਲੋਕਾਂ ਦੀ ਇਸ ਤਰੀਕੇ ਨਾਲ ਓਪੀਆਇਡ ਦੇ ਐਪੀਡੈਮਿਕ ਦੇ ਕਰਕੇ ਜਿਹੜੀ ਉਹ ਮੌਤ ਹੋਈ ਆ। ਸੋ ਇਹ ਆંકੜਾ ਲਗਾਤਾਰ ਜਿਹੜਾ ਉਹ ਵੱਧਦਾ ਜਾ ਰਿਹਾ ਆ, ਜਿਸ ਨੂੰ ਲੈ ਕੇ ਬੜੀ ਗੰਭੀਰਤਾ ਦੇ ਨਾਲ ਸਰਕਾਰਾਂ ਤੇ ਹੋਰ ਪ੍ਰਸ਼ਾਸਨ ਜਿਹੜੇ ਕੰਮ ਕਰ ਰਹੇ ਨੇ। ਪਰ ਮਸਲਾ ਜਿੱਥੇ ਜਾ ਕੇ ਚੋਰਾਂ ਦੇ ਨਾਲ ਕੁੱਤੀ ਰਲੀ ਹੋਵੇ ਤਾਂ ਫਿਰ ਕਹਿੰਦੇ ਆ ਵੀ ਉੱਥੇ ਬਣਨਾ ਕੀ ਆ। ਇਹ ਹਾਲਾਤ ਜਿਹੜੇ ਉੱਥੇ ਬਣੇ ਪਏ ਨੇ। ਸੋ ਇੱਕ ਡਾਕਟਰ ਨੇ ਤਾਂ ਕਹਿੰਦੇ ਇੱਥੇ ਤੱਕ ਕੀਤਾ, ਉਸਨੇ ਫਾਰਮੇਸੀ ਵੀ ਆਪਣੇ ਆਫਿਸ ਦੇ ਵਿੱਚ ਖੋਲੀ ਹੋਈ ਸੀ ਤਾਂ ਕਿ ਉੱਥੇ ਦਵਾਈ ਲਿਖ ਦਿੰਦੇ ਸੀ, ਪੈਸਾ ਕਿਤੇ ਜਾਵੇ ਨਾ ਕਿਤੇ ਹੋਰ ਪਾਸੇ, ਉੱਥੇ ਜਿਹੜੀਆਂ ਉਹ ਪ੍ਰਿਸਕ੍ਰਿਪਸ਼ਨ ਲਈ ਜਾਂਦੇ ਸੀ। ਅਤੇ ਪੇਸ਼ੈਂਟਸ ਨੂੰ ਉਹਨਾਂ ਦੇ ਕੰਸੈਂਟ ਤੋਂ ਬਿਨਾਂ ਉਹਨਾਂ ਦੇ ਜਿਹੜੇ ਦੰਦ ਸੀ ਉਹ ਵੀ ਜਿਹੜੇ ਪੁੱਲ ਕੀਤੇ ਗਏ ਤਾਂ ਕਿ ਉਹਨਾਂ ਨੂੰ ਓਪੀਆਇਡ ਦੀ ਪ੍ਰਿਸਕ੍ਰਿਪਸ਼ਨ ਦਿੱਤੀ ਜਾ ਸਕੇ। ਇਹ ਇੱਕ ਡੈਂਟਿਸਟ ਨੂੰ ਅਰੈਸਟ ਕੀਤਾ ਗਿਆ ਹੈਗਾ ਆ। ਹੋਰ ਬਹੁਤ ਸਾਰੇ ਜਿਹੜੇ ਕੇਸਿਸ ਆਏ ਆ ਜਿਨ੍ਹਾਂ ਦੇ ਵਿੱਚ ਕਹਿੰਦੇ ਡਾਕਟਰਸ ਨੇ ਆਕਸੀਕੋਡੋਨ ਅਤੇ ਹਾਈਡਰੋਕੋਡੋਨ ਜਿਹੜੀਆਂ ਆ ਉਹ ਸੈਕਸ਼ੂਅਲ ਫੇਵਰਸ ਕਰਕੇ ਲੋਕਾਂ ਨੂੰ ਪ੍ਰਿਸਕ੍ਰਾਈਬ ਕੀਤੀਆਂ ਹੈਗੀਆਂ ਆ। ਸੋ ਜਸਟਿਸ ਡਿਪਾਰਟਮੈਂਟ ਪੂਰੀ ਤਰ੍ਹਾਂ ਜਿਹੜੀ ਆ ਇਹਦੇ ਵਿੱਚ ਇਨਵੋਲਵ ਹੋਇਆ ਆ। ਓਪੀਆਇਡ ਇੰਡਾਈਟਮੈਂਟਸ ਜਿਹੜੀਆਂ ਆ ਕਹਿੰਦੇ 1500 ਸ਼ਹਿਰਾਂ ਦੇ ਵਿੱਚ, ਕਾਉਂਟੀਜ਼ ਦੇ ਵਿੱਚ, ਨੇਟਿਵ ਅਮਰੀਕਨ ਟਰਾਈਬਸ ਅਤੇ ਯੂਨੀਅਨਸ ਦੇ ਵਿੱਚ ਅਤੇ ਕਈ ਡਰੱਗ ਕੰਪਨੀਆਂ ਜਿਹੜੀਆਂ ਆ ਉੱਥੇ ਇਹ ਇਨਵੋਲਵ ਹੋਈਆਂ ਹੈਗੀਆਂ। ਅਤੇ ਇੱਕ ਫੈਡਰਲ ਜੱਜ ਕਲੀਵਲੈਂਡ ਓਹਾਇਓ ਦੇ ਵਿੱਚ ਇਸ ਕੇਸ ਨੂੰ ਦੇਖ ਰਿਹਾ ਹੈਗਾ ਜੀ। ਅਗਲੀ ਜਿਹੜੀ ਆ ਗੱਲ ਕਰਦੇ, ਰਾਸ਼ਟਰਪਤੀ ਟਰੰਪ ਨੇ ਆਪਣੇ ਜਿਹੜੇ ਆ ਕਾਰਜਕਾਲ ਦੀ ਦੂਜੀ ਇੱਕ ਬਿੱਲ ਨੂੰ ਵੀਟੋ ਜਿਹੜਾ ਉਹ ਕਰ ਦਿੱਤਾ ਆ। ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਦੁਆਰਾ ਹਾਊਸ ਦੇ ਵਿੱਚ ਅਤੇ ਸੈਨੇਟ ਦੇ ਵਿੱਚ ਇਹ ਬਿੱਲ ਪਾਸ ਕੀਤਾ ਗਿਆ ਸੀਗਾ ਵੀ ਅਮਰੀਕਾ ਜਿਹੜਾ ਆ ਯਮਨ ਵਾਰ ਦੇ ਵਿੱਚੋਂ ਆਪਣੇ ਹੱਥ ਜਿਹੜੇ ਆ ਉਹ ਪਿੱਛੇ ਖਿੱਚ ਲੈਣ। ਪਰ ਰਾਸ਼ਟਰਪਤੀ ਟਰੰਪ ਨੇ ਉਸ ਬਿੱਲ ਨੂੰ ਉਹ ਬੈਕ ਆਊਟ ਉੱਥੋਂ ਕਰ ਗਏ ਨੇ ਵੀ ਜਿਹੜੀ ਯਮਨ ਦੀ ਸਿਵਲ ਵਾਰ ਆ ਉਸ ਦੇ ਵਿੱਚ US ਦੀ ਪਾਰਟੀਸਪੇਸ਼ਨ ਆ ਉਸ ਨੂੰ ਉਹ ਨਹੀਂ ਰੋਕਣਗੇ। ਉੱਦਾਂ ਤਾਂ ਦੇਖੋ ਇਹ ਬਾਹਰ ਬੜੀਆਂ ਜਿਹੜੀਆਂ ਡਿੰਗਾਂ ਹਾਕਦੇ ਨੇ ਵੀ ਅਸੀਂ ਜਿਹੜੀ ਥਾਵਾਂ ਤੋਂ ਜਿੱਥੇ ਵਾਰ ਆ, ਜਿੱਥੇ ਸਾਰਾ ਕੁਛ ਆ, ਉੱਥੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣਾ ਆ। ਹੁਣ ਤਾਂ ਕਾਂਗਰਸ ਨੇ ਵੀ ਕਹਿਤਾ ਸੀਗਾ ਵੀ ਜਿਹੜੀ ਉੱਥੇ ਆਪਣੀ ਪਾਰਟੀਸਪੇਸ਼ਨ ਆ ਉਸ ਨੂੰ ਰੋਕੋ, ਉਸ ਨੂੰ ਬੰਦ ਕਰੋ ਅਤੇ ਉੱਥੋਂ ਬਾਹਰ ਆਓ। ਪਰ ਉਹ ਮੰਨੇ ਨਹੀਂ। ਕਾਰਨ ਉਸ ਦੇ ਪਿੱਛੇ ਕੀ ਆ ਵੀ ਜਿਹੜਾ ਸਾਊਦੀ ਅਰੇਬੀਆ ਆ ਉਹਨਾਂ ਨੂੰ ਇਹ ਹਥਿਆਰ ਲਗਾਤਾਰ ਮੁਹੱਈਆ ਕਰਾ ਰਹੇ ਆ ਵੀ ਜਿਹੜੀ ਯਮਨ ਦੀ ਸਿਵਲ ਵਾਰ ਹੋ ਰਹੀ ਆ ਉਸ ਦੇ ਵਿੱਚ ਲੜਨ ਦੇ ਲਈ ਸਾਊਦੀ ਦੀ ਹੈਲਪ ਜਿਹੜੀ ਇਸ ਹਥਿਆਰ ਵੇਚ ਕੇ ਕਰ ਰਹੇ ਆ। ਅਤੇ ਜੇ ਇਹ ਬਿੱਲ ਦੇ ਉੱਤੇ ਸਾਈਨ ਕਰਦੇ ਤਾਂ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਹਥਿਆਰ ਵੇਚਣੇ ਜਿਹੜੇ ਉਹ ਬੰਦ ਜਿਹੜੇ ਕਰਨੇ ਪੈਣੇ ਸੀਗੇ। ਇੱਕ ਹਿਸਾਬ ਨਾਲ ਉਹਨਾਂ ਨੂੰ ਰੁਕਣਾ ਪੈਣਾ ਸੀਗਾ ਅਤੇ ਉਹ ਕਿਤੇ ਨਾ ਕਿਤੇ ਉਹ ਨਹੀਂ ਚਾਹੁੰਦੇ। ਸੋ ਵੀ ਯਮਨ ਦੀ ਸਿਵਲ ਵਾਰ ਦੇ ਵਿੱਚੋਂ
ਹਾਂ ਅਮਰੀਕਾ ਵਾਲੇ ਆ ਉਹ ਵਾਪਸ ਨਹੀਂ ਆਉਣਗੇ, ਕਿਉਂਕਿ ਰਾਸ਼ਟਰਪਤੀ ਟਰੰਪ ਨੇ ਇਸ ਬਿੱਲ ਦੇ ਉੱਤੇ ਵੀਟੋ ਜਿਹੜਾ ਕਰ ਦਿੱਤਾ। 175 ਦੇ ਮੁਕਾਬਲੇ 247 ਵੋਟਾਂ ਦੇ ਨਾਲ ਇਹ ਜਿਹੜਾ ਬਿੱਲ ਆ ਮੈਜਰ ਆ ਉਹ ਹਾਊਸ ਦੇ ਵਿੱਚੋਂ ਪਾਸ ਹੋ ਕੇ ਜਿਹੜਾ ਉਹ ਗਿਆ ਸੀ। ਤੇ ਸੈਨੇਟ ਦੇ ਵਿੱਚ ਪਿਛਲੇ ਮਹੀਨੇ 7 ਰਿਪਬਲਿਕਨਸ ਦੀ ਮਦਦ ਦੇ ਨਾਲ ਇਸ ਬਿੱਲ ਨੂੰ ਜਿਹੜੀ ਉੱਥੇ ਪ੍ਰਵਾਨਗੀ ਜਿਹੜੀ ਮਿਲੀ ਸੀ। ਸੋ ਲੈਟਸ ਸੀ ਜਿਹੜਾ ਉਹ ਕੀ ਹੁੰਦਾ ਆ। ਜੇ ਇਸ ਵੀਟੋ ਤੋਂ ਹੁਣ ਬਾਹਰ ਨਿਕਲਣਾ ਆ ਤਾਂ ਦੋਨਾਂ ਸਦਨਾਂ ਦੇ ਵਿੱਚ 2/3 ਬਹੁਮਤ ਦੇ ਨਾਲ ਦੁਬਾਰਾ ਇਸ ਬਿੱਲ ਨੂੰ ਪਾਸ ਕਰਕੇ ਰਾਸ਼ਟਰਪਤੀ ਟਰੰਪ ਤੱਕ ਉਹਨਾਂ ਨੂੰ ਪਹੁੰਚਾਉਣਾ ਪਵੇਗਾ। ਸਾਊਦੀ ਅਰੇਬੀਆ ਦੇ ਉੱਤੇ ਲਗਾਤਾਰ ਦੋਸ਼ ਲੱਗ ਰਹੇ ਨੇ ਵੀ ਅਮਰੀਕੀ ਹਥਿਆਰਾਂ ਦੀ ਮਦਦ ਦੇ ਨਾਲ ਯਮਨ ਦੇ ਬਹੁਤ ਸਾਰੇ ਸਿਵਲ ਇਲਾਕਿਆਂ ਦੇ ਉੱਤੇ ਕਈ ਵਾਰੀ ਵਿਆਹ ਦੇ ਜਿੱਥੇ ਸ਼ਾਦੀ ਚੱਲ ਰਹੀ ਹੁੰਦੀ ਆ ਉੱਥੇ, ਤੇ ਬੱਚਿਆਂ ਦੀ ਬੱਸ ਦੇ ਉੱਤੇ, ਹੌਸਪੀਟਲ ਦੀ ਐਂਬੂਲੈਂਸਾਂ ਦੇ ਉੱਤੇ ਵੀ ਇਹਨਾਂ ਨੇ ਮਿਜ਼ਾਈਲਾਂ, ਇਹਨਾਂ ਨੇ ਬੰਬਾਰਡਮੈਂਟ ਜਿਹੜੀ ਆ ਉਹ ਕੀਤੀ ਆ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਸਾਡੇ ਗੁਆਂਢੀ ਮੁਲਕ ਤੋਂ ਆ ਰਹੀ ਆ। ਉੱਥੇ ਕੈਨੇਡਾ ਦੇ ਵਿੱਚ ਜਿਹੜੀ ਅਲਬਰਟਾ ਸਟੇਟ ਹੈਗੀ ਆ, ਉੱਥੇ ਫਿਰ ਇੱਕ ਵਾਰੀ ਜਿਹੜੇ ਕੰਜ਼ਰਵੇਟਿਵਸ ਆ ਉਹਨਾਂ ਨੇ ਉਸ ਸਟੇਟ ਨੂੰ ਕਹਿੰਦੇ ਕੰਟਰੋਲ ਕਰ ਲਿਆ ਹੈਗਾ ਆ। ਸੋ ਇਹ ਦੂਜੀ ਸਟੇਟ ਹੋਊਗੀ। ਪਹਿਲਾਂ ਓਨਟਾਰੀਓ ਸਟੇਟ ਦੇ ਵਿੱਚ ਵੀ ਜਿਹੜੇ ਕੰਜ਼ਰਵੇਟਿਵਸ ਆ ਉਹਨਾਂ ਨੇ ਇਲੈਕਸ਼ਨ ਜਿੱਤੀ ਸੀ। ਸੋ 6 ਮਹੀਨਿਆਂ ਦੇ ਵਿੱਚ ਫੈਡਰਲ ਇਲੈਕਸ਼ਨ ਹੋਣ ਵਾਲੀਆਂ, ਤੇ ਇਹ ਜਿਹੜੇ ਜਸਟਿਨ ਟਰੂਡੋ ਹੈਗੇ ਪ੍ਰਾਈਮ ਮਿਨਿਸਟਰ, ਉਹਨਾਂ ਦੇ ਲਈ ਕਾਫੀ ਕਹਿੰਦੇ ਭਈ ਔਖਾ ਸਮਾਂ ਹੋਊਗਾ। ਜੇਸਨ ਕੈਨੀ ਜਿਹੜੇ ਆ ਇੱਕ ਫਾਰਮਰ ਕੰਜ਼ਰਵੇਟਿਵ ਫੈਡਰਲ ਕੈਬਨਿਟ ਮਿਨਿਸਟਰ ਆ, ਜਿਹੜੇ ਨਿਊ ਡੈਮੋਕ੍ਰੈਟਿਕ ਪਾਰਟੀ ਰੇਚਲ ਨੋਟਲੀ ਦੇ ਅੰਡਰ ਜਿਹੜੇ ਲੀਡ ਕਰ ਰਹੇ ਹੈਗੇ ਆ, ਉਹ ਵੀ ਅੱਗੇ ਆਏ ਹੈਗੇ ਆ। ਸੋ ਉਹਨਾਂ ਨੇ, ਮਿਸਟਰ ਕੈਨੀ ਨੇ ਵੀ ਇਹ ਕਿਹਾ ਵੀ ਜਿਹੜੀਆਂ ਕਈ ਕਲਾਈਮੇਟ ਚੇਂਜ ਕਰਕੇ ਜਿਹੜੀਆਂ ਪਾਲਿਸੀਜ਼ ਚੇਂਜ ਕੀਤੀਆਂ ਗਈਆਂ ਸੀਆਂ ਅਲਬਰਟਾ ਦੇ ਵਿੱਚ, ਕਾਰਬਨ ਟੈਕਸ ਲਾਇਆ ਗਿਆ ਸੀ, ਉਸ ਨੂੰ ਕੈਂਸਲ ਕੀਤਾ ਜਾਊਗਾ। ਅਲਬਰਟਾ ਦੇ ਵਿੱਚ ਸਰੋਤਿਆਂ ਨੂੰ ਦੱਸਦੀ ਜਾਈਏ, ਕਹਿੰਦੇ ਵੀ ਬਹੁਤ ਜ਼ਿਆਦਾ ਜਿਹੜੀ ਉੱਥੇ ਗੈਸ ਹੈਗੀ ਆ, ਤੇ ਪਰ ਉਹਨੂੰ ਜਿਹੜਾ ਕੱਢਿਆ ਬਹੁਤ ਘੱਟ ਜਾਂਦਾ ਆ। ਤੇ ਪਿਛਲੇ ਕਈ ਮਹੀਨਿਆਂ ਤੋਂ ਅਲਬਰਟਾ ਦੀ ਜਿਹੜੀ ਇਕੋਨਮੀ ਆ ਬਹੁਤ ਬੈਡ ਹੋਈ ਸੀ, ਤੇ ਹੋ ਸਕਦਾ ਇਹਦਾ ਇਹ ਵੀ ਇੱਕ ਕਾਰਨ ਹੈਗਾ ਆ ਵੀ ਜਿਹੜੀ ਮੌਜੂਦਾ ਸਰਕਾਰ ਆ ਉਹਦੇ ਉਲਟ ਵੋਟਾਂ ਪਈਆਂ ਆ। ਜੀ 87 ਦੇ ਵਿੱਚੋਂ 63 ਸੀਟਾਂ ਜਿਹੜੀ ਉੱਥੇ ਦੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਆ ਉਹਨਾਂ ਨੇ ਜਿਹੜੀਆਂ ਜਿੱਤੀਆਂ ਆ। ਤੇ ਇਸ ਮੌਕੇ ਜਿਹੜੇ ਜੇਸਨ ਕੈਨੀ ਜਿਨ੍ਹਾਂ ਦਾ ਤੁਸੀਂ ਨਾਮ ਲੈ ਰਹੇ ਹੋ, ਉਹ ਅਲਬਰਟਾ ਦੇ ਪ੍ਰੀਮੀਅਰ ਇਲੈਕਟ ਜਿਹੜੇ ਉਹ ਬਣ ਗਏ ਨੇ। ਤੇ ਇਹਨਾਂ ਨੇ ਆਪਣੀ ਜਿਹੜੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਆ ਉਹਨਾਂ ਨੇ ਆਪਣੀ ਜਿੱਤ ਦੇ ਜਿਹੜੇ ਜਸ਼ਨ ਆਪਣੀ ਉੱਥੇ ਦੀ ਜਿਹੜੀ ਪਾਰਟੀ ਹੈੱਡਕੁਆਟਰ ਆ ਉੱਥੇ ਜਿਹੜੇ ਉਹਨਾਂ ਨੇ ਮਨਾਏ ਆ। ਸੋ ਕੈਨੇਡਾ ਦੀ ਜਿਹੜੀ ਜਿੱਦਾਂ ਤੁਸੀਂ ਦੱਸ ਹੀ ਰਹੇ ਆ, ਜਿਹੜੀ ਗੈਸ ਦੀ ਸਿਚੁਏਸ਼ਨ ਆ, ਆਇਲ ਦੀ ਸਿਚੁਏਸ਼ਨ ਆ, $1 ਬਿਲੀਅਨ ਦੀ ਜਿਹੜੀ ਪਾਈਪਲਾਈਨ ਹੈਗੀ ਆ ਬਣਾਉਣ ਦੇ ਲਈ ਓਕੇ ਵੀ ਕਿਤੇ ਨਾ ਕਿਤੇ ਹੋਈ ਆ, ਪਰ ਕੈਨੇਡਾ ਵਾਲੇ ਜਿਹੜੇ ਉਹ ਬਣਾ ਨਹੀਂ ਸਕਦੇ। ਮਸਲਾ ਤਾਂ ਫਿਰ ਉੱਥੇ ਦਾ ਉੱਥੇ ਹੀ ਆ। ਪੋਲਿਊਸ਼ਨ ਨੂੰ ਲੈ ਕੇ ਕਿਹੜੀ ਥਾਂ ਤੋਂ ਪਾਈਪਲਾਈਨ ਲੰਘਣੀ ਆ, ਆਪਾਂ ਦੇਖਿਆ ਸੀ ਜਿਹੜੀ ਕੀਸਟੋਨ ਐਕਸਲ ਪਾਈਪਲਾਈਨ ਆ ਜਿੱਧਰੋਂ ਡਕੋਟਾਸ ਦੇ ਵਿੱਚੋਂ ਲੰਘ ਰਹੀ ਸੀ ਅਮਰੀਕਾ ਦੇ ਵਿੱਚ, ਤੇ ਉੱਥੋਂ ਦੇ ਜਿਹੜੇ ਨੇਟਿਵ ਅਮਰੀਕਨਸ ਉਹਨਾਂ ਦੀਆਂ ਥਾਵਾਂ ਦੇ ਵਿੱਚੋਂ ਲੰਘਣੀ ਸੀ, ਤੇ ਕਿੰਨੇ ਪ੍ਰੋਟੈਸਟ ਜਿਹੜੇ ਆ ਉੱਥੇ ਹੋਏ ਸੀ। ਅਜੇ ਵੀ ਲੋਕ ਜਿਹੜੇ ਆ ਉਸ ਚੀਜ਼ ਦੇ ਖਿਲਾਫ ਜਿਹੜੇ ਲੜ ਰਹੇ ਨੇ। ਸੋ ਲੈਟਸ ਸੀ ਜਿਹੜਾ ਕੀ ਬਣਦਾ ਆ। ਪਰ ਓਵਰਆਲ ਕੈਨੇਡਾ ਦੇ ਵਿੱਚ ਇੱਕ ਟਰਨ ਜਿਹੜਾ ਜ਼ਰੂਰ ਦੇਖਿਆ ਗਿਆ, ਲਿਬਰਲ ਸਰਕਾਰ ਦੇ ਜਿਹੜੀ ਸੱਤਾ ਉਹ ਆਲਮੋਸਟ ਸਮਾਪਤੀ ਦੇ ਉੱਤੇ ਆ। ਤੇ ਇੱਦਾਂ ਹੀ ਉੱਥੇ ਲੱਗ ਰਿਹਾ ਵੀ ਜਿਹੜੀ ਫੈਡਰਲ ਇਲੈਕਸ਼ਨਸ ਹੋਣੀਆਂ, ਜਨਰਲ ਇਲੈਕਸ਼ਨ ਆ, ਉਸ ਦੇ ਵਿੱਚ ਕੰਜ਼ਰਵੇਟਿਵਸ ਦਾ ਪੱਲੜਾ ਜਿਹੜਾ ਆ ਉਹ ਭਾਰੀ ਰਹਿ ਸਕਦਾ ਆ। ਵੇਖਣ ਵਾਲੀ ਗੱਲ ਹੁਣ ਇਹ ਰਹਿਣੀ ਹਰਜੋਤ ਸਿੰਘ ਜੀ ਵੀ ਉੱਥੇ ਲਿਬਰਲ ਦੂਜੇ ਤੇ ਆਉਂਦੇ ਆ ਕਿ NDP ਵਾਲੇ ਦੂਜੇ ਤੇ, ਜਿਹੜੇ ਇਹ ਦੂਜੇ ਤੇ ਜਿਹਦੇ ਇਹ ਰਹਿੰਦੇ ਆ। ਸੋ ਇਹ ਵੇਖਣ ਵਾਲੀ ਗੱਲ ਆ। ਕਿਤੇ ਨਾ ਕਿਤੇ ਲੋਕ ਤੇ ਜਿਹੜੇ ਸਿਆਸੀ ਪੰਡਤ ਮਾਹਰ ਇਹ ਕਹਿ ਰਹੇ ਆ ਵੀ ਹੋ ਸਕਦਾ ਹੈ ਵੀ ਜਿਹੜੇ ਕੰਜ਼ਰਵੇਟਿਵਸ ਆ ਉਹ ਉੱਥੇ ਜਨਰਲ ਇਲੈਕਸ਼ਨਸ ਦੇ ਵਿੱਚ ਜਿਹੜੀ ਸਰਕਾਰ ਬਣਾਉਣ 'ਚ ਕਾਮਯਾਬ ਹੋ ਸਕਣ। ਓਨਟਾਰੀਓ ਤੇ ਅਲਬਰਟਾ ਨੇ ਕਿਤੇ ਨਾ ਕਿਤੇ ਪ੍ਰੋਵੀਜ਼ਨਲ ਇਲੈਕਸ਼ਨਸ ਦੇ ਵਿੱਚ ਉਸ ਪਾਸੇ ਵੱਲ ਨੂੰ ਇਸ਼ਾਰਾ ਕੀਤਾ ਆ। ਜੀ ਅਗਲੀ ਖਬਰ ਆਈ ਹੈ ਜਿਹੜੀ ਉਹਦੇ ਵੱਲ ਚੱਲੀਏ, ਤੇ ਟਰੰਪ ਐਡਮਿਨਿਸਟ੍ਰੇਸ਼ਨ ਆ ਜਿਹੜਾ ਉਹ ਅਨਡਾਕੂਮੈਂਟਡ ਇਲੀਗਲ ਇਮੀਗ੍ਰੇਸ਼ਨ ਦੇ ਪ੍ਰਤੀ ਆਪਣੀਆਂ ਅਲੱਗ-ਅਲੱਗ ਪਾਲਿਸੀਆਂ ਟਰਾਈ ਕਰ ਰਿਹਾ ਆ। ਤੇ ਅੱਜ ਇੱਕ ਨਵੀਂ ਪਾਲਿਸੀ ਜਿਹੜੀ ਕਹਿੰਦੇ ਅਟਾਰਨੀ ਜਨਰਲ ਵਿਲੀਅਮ ਬਾਰ ਆ, ਉਹਨਾਂ ਨੇ ਡਿਸਾਈਡ ਕੀਤੀ ਆ ਵੀ ਜਿਹੜੇ ਅਸਾਈਲਮ ਸੀਕਰ ਹੈਗੇ, ਜਿਹੜੇ ਪੋਲੀਟੀਕਲ ਅਸਾਈਲਮ ਲਈ ਅਪਲਾਈ ਕਰਦੇ ਆ, ਜਿਨ੍ਹਾਂ ਨੂੰ ਆਪਣੇ ਮੁਲਕਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਡਰ ਆ, ਤਦੇ ਹੀ ਉਹ ਇੱਥੇ ਅਪਲਾਈ ਕਰਦੇ ਆ। ਤੇ ਉਹਨਾਂ ਨੂੰ ਕਹਿੰਦੇ ਵੀ ਪਰਮਾਨੈਂਟਲੀ ਜਿਹੜਾ ਆ ਜਾਂ ਇਨਡੈਫੀਨਿਟਲੀ ਵੀ ਲੰਮੇ ਸਮੇਂ ਦੇ ਲਈ ਜੇਲ੍ਹਾਂ ਦੇ ਵਿੱਚ ਰੱਖਿਆ ਜਾਵੇ, ਤੇ ਉਹਨਾਂ ਨੂੰ ਬੇਲ ਦੇ ਕੇ ਛੱਡਿਆ ਨਾ ਜਾਵੇ। ਸੋ ਇਹਦਾ ਮੇਨ ਕਾਰਨ ਇਹ ਹੋਊਗਾ ਵੀ ਉਹਦੇ ਨਾਲ ਇਹ ਹੋਊਗਾ ਵੀ ਜੇ ਬਹੁਤ ਲੰਮਾ ਸਮਾਂ ਜਿਹੜੇ ਆ
ਜੇਲ੍ਹ ਦੇ ਵਿੱਚ ਬੰਦੇ ਰਹਿੰਦੇ ਆ ਤੇ ਉਹ ਅਲਟੀਮੇਟਲੀ ਜਿਹੜਾ ਮੈਸੇਜ ਦੁਨੀਆ 'ਚ ਜਾਊਗਾ ਵੀ ਨਹੀਂ ਉਹਨੀ ਤਾਂ ਛੱਡਣਾ ਨਹੀਂ ਹੈਗਾ ਤੇ ਅਸੀਂ ਜਿਹੜੀ ਆ ਇਲੀਗਲ ਇਮੀਗ੍ਰੇਸ਼ਨ USA ਦੇ ਵਿੱਚ ਉਹ ਘਟਾਈਏ। ਸੋ ਜਿਹੜਾ ਅਸਾਈਲਮ ਸੀਕਰ ਆ ਦੇਖੋ ਉਹ ਡਾਇਰੈਕਟ ਪੋਰਟ ਆਫ ਐਂਟਰੀ ਤੇ ਵੀ ਆ ਰਿਹਾ ਆ। ਸੋ ਉਹਨੂੰ ਪਤਾ ਨਹੀਂ ਇਲੀਗਲ ਇਮੀਗ੍ਰੇਸ਼ਨ ਕਿਉਂ ਜਿਹੜਾ ਆ ਉਹ ਉਸ ਹਿਸਾਬ ਦੇ ਨਾਲ ਜਿਹੜਾ ਉਹ ਕਿਹਾ ਜਾ ਰਿਹਾ ਆ। ਸੋ ਤੁਸੀਂ ਕਹੋ ਵੀ ਉਹ ਲੀਗਲ ਇਮੀਗ੍ਰੇਸ਼ਨ ਨੂੰ ਵੀ ਜਿਹੜਾ ਕੋਈ ਇੱਥੇ ਅਸਾਈਲਮ ਲੈਣ ਦੀ ਕੋਸ਼ਿਸ਼ ਕਰ ਰਿਹਾ ਆ ਜਿਹੜੇ ਸਹੀ ਢੰਗ ਦੇ ਨਾਲ ਆ ਕੇ ਵੀ ਉਹਨਾਂ ਨੂੰ ਵੀ ਜਿਹੜਾ ਆ ਅਣਮਿੱਥੇ ਸਮੇਂ ਦੇ ਲਈ ਇਹ ਰੱਖਿਆ ਜਾ ਸਕਦਾ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਵੀ ਅੱਜ ਤੋਂ ਕੁਛ ਮਹੀਨੇ ਪਹਿਲਾਂ ਇੱਦਾਂ ਦਾ ਹੀ ਇੱਕ ਰਾਏ ਸੁਝਾਅ ਜਿਹੜਾ ਆ ਉਹ ਦਿੱਤਾ ਸੀਗਾ। 90 ਦਿਨ ਦੇ ਵਕਫੇ ਦੇ ਵਿੱਚ ਬਾਅਦ ਦੇ ਵਿੱਚ ਇਹ ਪਾਲਿਸੀ ਕਹਿੰਦੇ ਆ ਲਾਗੂ ਹੋਣ ਜਾ ਰਹੀ ਆ। ਸੋ ਜਿਹੜੇ US ਅਟਰਨੀ ਜਨਰਲ ਵਿਲੀਅਮ ਬਾਰ ਆ ਉਹਨਾਂ ਨੇ ਰਾਸ਼ਟਰਪਤੀ ਟਰੰਪ ਦੇ ਨਜ਼ਦੀਕੀ ਹੋਣ ਦਾ ਇੱਕ ਹੋਰ ਹੁਣ ਸਬੂਤ ਦਿੱਤਾ ਆ ਵੀ ਉਹਨਾਂ ਦੀ ਉਸ ਪਾਲਿਸੀ ਨੂੰ ਅਸਾਈਲਮ ਜਿਹੜੇ ਸੀਕਰਸ ਆ ਉਹਨਾਂ ਨੂੰ ਕਿਤੇ ਨਾ ਕਿਤੇ ਅਮਰੀਕਾ ਵਿੱਚ ਦਾਖਲਾ ਨਾ ਹੋਵੇ ਉਸ ਦੇ ਲਈ ਜਿਹੜਾ ਆ ਉਹ ਤਿਆਰੀ ਕਰ ਰਹੇ ਨੇ। ਅਤੇ ਕਹਿੰਦੇ ਵੀ ਜਿਹੜਾ ਜਸਟਿਸ ਡਿਪਾਰਟਮੈਂਟ ਉਹ ਮੌਕਾ ਦੇਣਾ ਚਾਹੁੰਦਾ ਆ ਸੰਬੰਧਿਤ ਜਿਹੜੀਆਂ ਸੰਸਥਾਵਾਂ ਨੂੰ ਜਿਨ੍ਹਾਂ ਨੇ ਇਹ ਡਿਟੈਂਸ਼ਨ ਸੈਂਟਰਸ ਬਣਾਉਣੇ ਆ ਜਾਂ ਦੇਖਣੇ ਆ ਵੀ ਉਹ ਇਹਨਾਂ ਓਵਰ ਕਰਾਊਡਿੰਗ ਤੋਂ ਉਹਨਾਂ ਨੂੰ ਕਿੱਦਾਂ ਜਿਹੜਾ ਉਹ ਬਚਾਉਣਾ ਆ, ਅਣਮਿੱਥੇ ਸਮੇਂ ਲਈ ਕਿੱਦਾਂ ਹੋਊਗਾ। ਹੁਣ ਜਿਹੜਾ ਅਸਾਈਲਮ ਸੀਕਰ ਆ ਜਿਹੜਾ ਆ ਕੇ ਜੱਜ ਦੇ ਮੂਹਰੇ ਕਹਿੰਦਾ ਵੀ ਮੈਂ ਬੌਂਡ ਭਰਨ ਦੇ ਲਈ ਤਿਆਰ ਆ ਜਾਂ ਤਿਆਰ ਹੈਗੀ ਆ ਅਤੇ ਮੈਨੂੰ ਤੁਸੀਂ ਇੱਥੇ ਛੱਡ ਦਿਓ ਤਾਂ ਜੋ ਮੇਰੀ ਜਾਨ ਦਾ ਜਿਹੜਾ ਖਤਰਾ ਜਿਹੜਾ ਜਿੱਥੋਂ ਮੈਂ ਬਚਦੇ ਇੱਥੇ ਅਮਰੀਕਾ 'ਚ ਆਈ ਹਾਂ ਵੀ ਉਹ ਟਲੇ। ਅਤੇ ਪਰ ਹੁਣ ਉਹਨਾਂ ਨੂੰ ਅਣਮਿੱਥੇ ਸਮੇਂ ਦੇ ਲਈ ਰੱਖਿਆ ਜਾ ਸਕਦਾ। ਇਹ ਜ਼ਰੂਰੀ ਨਹੀਂ ਹੋਊਗਾ ਕਿਉਂਕਿ ਇੰਨਾਂ ਦੇ ਡਿਟੈਂਸ਼ਨ ਸੈਂਟਰ ਹੈ ਨਹੀਂ ਇੰਨੇ ਵੱਡੇ ਵੀ ਸਾਰਿਆਂ ਨੂੰ ਜਿਹੜਾ ਉਹ ਰੱਖਿਆ ਜਾਊਗਾ। ਦੇਖਣ ਵਾਲੀ ਗੱਲ ਹੋਊਗੀ ਵੀ ਕਿਹੜੇ ਲੋਕਾਂ ਨੂੰ ਜਿਹੜਾ ਬੌਂਡ ਭਰਨ ਦੀ ਫਿਰ ਇਜਾਜ਼ਤ ਇਸ ਦੇ ਵਿੱਚ ਮਿਲਦੀ ਰਹੇਗੀ। ਪਰ ਕਿਤੇ ਨਾ ਕਿਤੇ ਇਹ ਜਿਹੜਾ ਕੈਚ ਐਂਡ ਰਿਲੀਜ਼ ਪੋਲਿਸੀ ਦੇ ਉੱਤੇ ਅਕਸਰ ਟਰੰਪ ਪ੍ਰਸ਼ਾਸਨ ਜਾਂ ਰਾਸ਼ਟਰਪਤੀ ਟਰੰਪ ਖੁਦ ਵਰਦੇ ਰਹਿੰਦੇ ਆ, ਉਸ ਦੇ ਉੱਤੇ ਇਹ ਲਗਾਮ ਲਾਉਣ ਦੀ ਇੱਕ ਕੋਸ਼ਿਸ਼ ਹੈ। ਸੋ ਬਿਲਕੁਲ ਬੇਸਿਕਲੀ ਕਹਿੰਦੇ ਜੇ ਤੁਸੀਂ ਪਹਿਲੀ ਇਨੀਸ਼ੀਅਲ ਸਕਰੀਨਿੰਗ ਜਿਹੜੀ ਅਸਾਈਲਮ ਦੀ ਉਹ ਪਾਸ ਕਰ ਜਾਂਦੇ ਆ ਉਹ ਤੋਂ ਬਾਅਦ ਤੁਹਾਨੂੰ ਇਨਡੈਫੀਨਿਟਲੀ ਡਿਟੇਨ ਕੀਤਾ ਜਾ ਸਕਦਾ ਆ। ਇਹ ਅਟਾਰਨੀ ਆਈਲੀਨ ਬਲੇਸਿੰਜਰ ਜਿਹੜੇ ਆ ਉਹਨਾਂ ਨੇ ਕਿਹਾ ਵੀ ਇਹ ਬਹੁਤ ਹੀ ਹੌਰੀਬਲ ਨਿਊਜ਼ ਹੈਗੀ ਆ। ਓਮਾਰ ਜੈਡਵਰਟ ਜਿਹੜੇ ਇੱਕ ਡਾਇਰੈਕਟਰ ਹੈਗੇ ਆ ACLU ਦੇ ਇਮੀਗ੍ਰੇਸ਼ਨ ਰਾਈਟਸ ਪ੍ਰੋਜੈਕਟ ਦੇ, ਉਹਨਾਂ ਨੇ ਕਿਹਾ ਵੀ ਸਾਡੀ ਆਰਗੇਨਾਈਜੇਸ਼ਨ ਇਸ ਨੂੰ ਜਿਹੜਾ ਇਸ ਪਲਾਨ ਨੂੰ ਚੈਲੰਜ ਕਰੂਗੀ। ਕਹਿੰਦੇ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦਾ ਇਹ ਲੇਟੈਸਟ ਅਸੌਲਟ ਹੈਗਾ ਆ, ਜਿਹੜੇ ਲੋਕ ਕਿਸੇ ਨਾ ਕਿਸੇ ਤਰ੍ਹਾਂ ਖਤਰੇ ਤੋਂ ਆਪਣੇ ਮੁਲਕਾਂ ਤੋਂ ਭੱਜ ਰਹੇ ਆ US ਦੇ ਵਿੱਚ ਰਿਫਿਊਜ਼ ਲੈਣ ਦੇ ਲਈ, ਅਤੇ ਕੌਨਸਟੀਟਿਊਸ਼ਨ US ਦਾ ਕਿਤੇ ਨਹੀਂ ਅਲਾਓ ਕਰਦਾ ਵੀ ਉਹਨਾਂ ਅਸਾਈਲਮ ਸੀਕਰਸ ਨੂੰ ਬਿਨਾਂ ਕਿਸੇ ਬੇਸਿਕ ਡਿਊ ਪ੍ਰੋਸੈਸ ਤੋਂ ਲੰਮੇ ਸਮੇਂ ਦੇ ਲਈ ਜੇਲ੍ਹ ਦੇ ਵਿੱਚ ਰੱਖਿਆ ਜਾਵੇ। US ਦੇ ਅਟਾਰਨੀ ਜਨਰਲ ਵਿਲੀਅਮ ਬਾਰ ਦਾ ਇਹ ਸਭ ਤੋਂ ਪਹਿਲਾ ਜਿਹੜਾ ਆ ਕਹਿੰਦੇ ਵੀ ਇੱਕ ਰੂਲਿੰਗ ਹੈਗੀ ਆ ਜਿਹੜੀ ਟੋਟਲੀ ਇੱਕ ਤਰ੍ਹਾਂ ਨਾਲ ਪੋਲੀਟੀਕਲ ਅਸਾਈਲਮ ਨੂੰ ਚੇਂਜ ਕਰਨ ਜਾ ਰਹੀ ਹੈਗੀ ਆ। ਇਸ ਤੋਂ ਪਹਿਲਾਂ ਰਹਿ ਚੁੱਕੇ ਅਟਾਰਨੀ ਜਨਰਲ ਜੈਫ ਸੈਸ਼ਨਸ ਨੇ ਵੀ ਆਪਣੀ ਪਾਵਰਸ ਨੂੰ ਯੂਜ਼ ਕੀਤੀਆਂ ਸੀਆਂ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਵੀ ਜੇ ਕੋਈ ਡੋਮੈਸਟਿਕ ਵਾਇਲੈਂਸ ਦਾ ਵੀ ਵਿਕਟਮ ਹੈਗਾ ਆ ਉਹਨੂੰ ਵੀ ਜਿੱਦਾਂ ਪੋਲੀਟੀਕਲ ਅਸਾਈਲਮ ਨਹੀਂ ਦਿੱਤਾ ਜਾ ਸਕਦਾ। ਜੀ 2003 ਦੇ ਵਿੱਚ ਜਿਹੜੀ ਆਈਸ ਦੀ ਸਥਾਪਨਾ ਜਿਹੜੀ ਉਹ ਕੀਤੀ ਗਈ ਸੀਗੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ 2019 ਦੇ ਫਿਸਕਲ ਈਅਰ ਦੇ ਵਿੱਚ ਰੋਜ਼ਾਨਾ ਦਾ ਜਿਹੜਾ ਇੱਕ ਆંકੜਾ ਆ ਪਾਪੂਲੇਸ਼ਨ ਆਫ ਇਮੀਗਰੈਂਟਸ ਜਿਹੜੇ ਡਿਟੈਂਸ਼ਨ ਸੈਂਟਰਸ ਦੇ ਵਿੱਚ ਆ ਉਹ ਹੁਣ ਤੱਕ ਦੀ ਸਭ ਤੋਂ ਉੱਤੇ ਚੱਲ ਰਹੀ ਹੈ। ਤਕਰੀਬਨ 46,000 ਬੰਦਾ ਜਿਹੜਾ ਇਸ ਟਾਈਮ ਡਿਟੈਂਸ਼ਨ ਸੈਂਟਰਸ ਦੇ ਵਿੱਚ ਆਈਸ ਦੇ ਡਿਟੈਂਸ਼ਨ ਸੈਂਟਰਸ ਦੇ ਵਿੱਚ ਮੌਜੂਦ ਹੈਗਾ ਆ। ਅਤੇ ਕਹਿੰਦੇ ਵੀ ਜਿਹੜਾ ਉੱਦਾਂ ਵੈਸੇ ਲੀਗਲ ਪੋਰਟ ਆਫ ਐਂਟਰੀ ਮਾਈਗਰੈਂਟ ਚਿਲਡਰਨ ਜਿਹੜੇ ਆਉਂਦੇ ਆ ਉਹਨਾਂ ਦੇ ਪ੍ਰਤੀ ਇੱਕ ਜਿਹੜਾ ਆਲਰੇਡੀ ਰੂਲ ਚੱਲ ਰਿਹਾ ਆ, ਇਹ ਜਿਹੜੇ ਵਿਲੀਅਮ ਬਾਰ ਉਹਨਾਂ ਦੀ ਅਟਾਰਨੀ ਜਨਰਲ ਦੀ ਇਹ ਜਿਹੜੀ ਨਵੀਂ ਪਾਲਿਸੀ ਆ ਉਹ ਉਹਨਾਂ 'ਤੇ ਲਾਗੂ ਨਹੀਂ ਹੋਵੇਗੀ। ਜਿਹੜਾ ਓਫੀਸ਼ੀਅਲ ਪੋਰਟ ਆਫ ਐਂਟਰੀ ਦੇ ਉੱਤੇ ਅਸਾਈਲਮ ਦੀ ਭਾਲ ਦੇ ਵਿੱਚ ਆਉਂਦਾ ਹੈ ਅਤੇ ਜੇ ਉਹਨਾਂ ਨੂੰ ਓਕੇ ਕਰ ਦਿੱਤਾ ਜਾਂਦਾ ਹੈ ਇੱਕ ਹਿਸਾਬ ਦੇ ਨਾਲ, ਅਤੇ ਫਿਰ ਉਹਨਾਂ ਨੂੰ 20 ਦਿਨਾਂ ਦੇ ਵਿੱਚ ਪੋਰਟ ਆਫ ਐਂਟਰੀ ਡੇ ਆਫ ਐਂਟਰੀ ਤੋਂ ਜਿਹੜਾ 20 ਦਿਨਾਂ ਦੇ ਵਿੱਚ ਉਹਨਾਂ ਨੂੰ ਰਿਲੀਜ਼ ਜਿਹੜਾ ਉਹ ਕਰਨਾ ਹੀ ਪੈਂਦਾ ਆ। ਇਹ ਵੀ ਇੱਕ ਪਾਲਿਸੀ ਹੈਗੀ ਆ। ਸੋ ਲੈਟਸ ਸੀ ਜਿਹੜਾ ਆ ਇਹ ਹੁਣ ਕੀ ਬਣਦਾ ਆ ਵੀ ਇਫੈਕਟਿਵ ਡੇਟ ਜਿੱਦਾਂ ਤੁਹਾਨੂੰ ਦੱਸਿਆ ਵੀ 3 ਮਹੀਨੇ ਬਾਅਦ 90 ਦਿਨਾਂ ਤੋਂ ਬਾਅਦ ਦੇ ਵਿੱਚ ਇਹ ਪਾਲਿਸੀ ਜਿਹੜੀ ਉਹ ਲਾਗੂ ਹੋਣ ਜਾ ਰਹੀ ਆ। ਜਿੱਦਾਂ ਤੁਸੀਂ ਦੱਸ ਦਿੱਤਾ ACLU ਵਾਲੇ ਅਤੇ ਹੋਰ ਕਈ ਜਿਹੜੇ ਸੰਗਠਨ ਆ ਮੈਨੂੰ ਲੱਗਦਾ ਇਸ ਚੀਜ਼ ਦੇ ਖਿਲਾਫ ਅਦਾਲਤ ਵਿੱਚ ਜਾ ਸਕਦੇ ਨੇ।
ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਜੂਲੀਅਨ ਅਸਾਂਜੇ ਜਿਹੜੇ ਆ ਉਹਨਾਂ ਨੂੰ ਇਕਵਾਡੋਰ ਦੀ ਐਮਬੈਸੀ ਨੇ ਆਪਣੀ ਐਮਬੈਸੀ ਚੋਂ ਬਾਹਰ ਕੱਢ ਦਿੱਤਾ ਸੀ ਤੇ ਉਹਨੂੰ ਲੰਡਨ 'ਚ ਉੱਥੇ ਦੀ ਪੁਲਿਸ ਨੇ ਅਰੈਸਟ ਕਰ ਲਿਆ ਸੀ। ਹੁਣ ਫਰਾਂਸ ਤੋਂ ਖਬਰ ਆ ਰਹੀ ਆ ਵੀ ਫਰਾਂਸ ਵਾਲੇ ਕਹਿੰਦੇ ਆ ਵੀ ਅਸੀਂ ਜੂਲੀਅਨ ਅਸੈਂਜ ਨੂੰ ਜਿਹੜਾ ਆ ਪੋਲੀਟੀਕਲ ਅਸਾਈਲਮ ਦੇ ਦਾਂਗੇ, ਸ਼ਰਤੇ ਕਿ ਉਹ ਸਾਤੋਂ ਪੋਲੀਟੀਕਲ ਅਸਾਈਲਮ ਮੰਗ ਲਵੇ। ਸੈਕਟਰੀ ਆਫ ਸਟੇਟ ਜਿਹੜਾ ਯੂਰਪੀਅਨ ਅਫੇਅਰਸ ਦੇ ਅਮੇਲੀਆ ਮੌਂਟਚਲੇਨ ਆ, ਉਹਨਾਂ ਨੇ ਇੱਕ ਰੇਡੀਓ 'ਤੇ ਇੰਟਰਵਿਊ ਦਿੰਦੇ ਹੋਏ ਕਿਹਾ ਵੀ ਅਸੀਂ ਜਿਹੜਾ ਆ ਵਿਕੀਲੀਕਸ ਦੇ ਫਾਊਂਡਰ ਜੂਲੀਅਨ ਅਸਾਂਜ ਨੂੰ ਜਿਹੜਾ ਪੋਲੀਟੀਕਲ ਅਸਾਈਲਮ ਦੇਣ ਦੇ ਲਈ ਤਿਆਰ ਹੈਗੇ ਆ। ਇਹ ਗੱਲ ਉਹਨਾਂ ਨੇ ਜਿਹੜੇ ਵਿਕੀਲੀਕਸ ਦੇ ਫਾਊਂਡਰ ਦੇ ਫ੍ਰੈਂਚ ਲਾਇਰ ਹੈਗੇ ਆ ਓਆਨ ਬ੍ਰਾਂਕੋ, ਉਹਨਾਂ ਨੂੰ ਵੀ ਇਹ ਕਹੀ ਹੈਗੀ ਆ। ਅਸਾਂਜੇ ਦਾ ਜਿਹੜਾ ਇੱਕ ਕਹਿੰਦੇ ਬੱਚਾ ਆ ਉਹ ਫਰਾਂਸ ਦੇ ਵਿੱਚ ਇਸ ਟਾਈਮ ਰਹਿੰਦਾ ਹੈਗਾ ਜੀ। ਅਗਲੀ ਜਿਹੜੀ ਗੱਲ ਕਰਦੇ ਆ, ਰਾਸ਼ਟਰਪਤੀ ਟਰੰਪ ਦੇ ਨਾਲ ਕਿਮ ਯੋਂਗ ਉਨ ਨਾਰਥ ਕੋਰੀਆ ਦਾ ਜਿਹੜਾ ਡਿਕਟੇਟਰ ਆ, ਉਸ ਦੀਆਂ 2 ਮੁਲਾਕਾਤਾਂ ਹੋਣ ਤੋਂ ਬਾਅਦ 'ਚ ਕਹਿੰਦੇ ਪਹਿਲੀ ਵਾਰੀ ਨਾਰਥ ਕੋਰੀਆ ਦਾ ਡਿਕਟੇਟਰ ਰਸ਼ੀਆ ਦਾ ਪ੍ਰੈਜ਼ੀਡੈਂਟ ਵਲਾਦੀਮਿਰ ਪੁਤਿਨ ਦੇ ਨਾਲ ਸਮਿਟ ਕਰਨ ਜਾ ਰਿਹਾ ਹੈ। ਕਹਿੰਦੇ ਆਲਮੋਸਟ ਇਹ ਚੀਜ਼ਾਂ ਫਾਈਨਲੀ ਤੈਅ ਹੋ ਰਹੀਆਂ ਨੇ ਵੀ ਕਿਮ ਯੋਂਗ ਉਨ ਦੀ ਮੁਲਾਕਾਤ ਵਲਾਦੀਮਿਰ ਪੁਤਿਨ ਦੇ ਨਾਲ ਹੋਵੇਗੀ। ਸਭ ਤੋਂ ਪਹਿਲਾਂ ਜਿਹੜੀ ਸਿੰਗਾਪੁਰ ਦੇ ਵਿੱਚ ਸਮਿਟ ਹੋਈ ਰਾਸ਼ਟਰਪਤੀ ਟਰੰਪ ਦੀ ਕਿਮ ਯੋਂਗ ਉਨ ਦੇ ਨਾਲ, ਉਹ ਕਿਤੇ ਨਾ ਕਿਤੇ ਉਹਨਾਂ ਦੇ ਵੱਲੋਂ ਜਿਹੜੀ ਸਫਲਤਾ ਜਿਹੜੀ ਦੱਸੀ ਜਾ ਰਹੀ ਆ, ਪਰ ਡੀਨਿਊਕਲੀਅਰਾਈਜੇਸ਼ਨ ਵਾਲੇ ਪਾਸੇ ਇਹਨਾਂ ਦੇ ਵੱਲੋਂ ਕਿਸੇ ਤਰੀਕੇ ਦਾ ਕੋਈ ਕਦਮ ਨਹੀਂ ਚੱਕਿਆ ਗਿਆ ਨਾਰਥ ਕੋਰੀਆ ਦੇ ਦੁਆਰਾ। ਦੂਜੀ ਜਿਹੜੀ ਹੈਨੋਈ ਵੀਅਤਨਾਮ ਦੇ ਵਿੱਚ ਹੋਈ ਸੀ, ਉਹ ਸਮਿਟ ਵਿੱਚੇ ਹੀ ਜਿਹੜੀ ਆ ਰੋਕ ਕੇ ਆਪੋ ਆਪਣੇ ਮੁਲਕਾਂ ਨੂੰ ਪਰਤ ਗਏ ਸੀਗੇ, ਉਹ ਫੇਲ ਜਿਹੜੀ ਹੋ ਗਈ ਸੀ। ਅਤੇ ਹੁਣ ਪੁਤਿਨ ਅਤੇ ਜਿਹੜੇ ਕਿਮ ਆ ਉਹ ਆਪਸ ਦੇ ਵਿੱਚ ਨਜ਼ਦੀਕ ਜਿਹੜੇ ਹੋ ਸਕਦੇ ਨੇ। ਅਤੇ ਇਹੀ ਦੱਸਿਆ ਜਾ ਰਿਹਾ ਵੀ ਜਿਹੜੇ ਇਸ ਟਾਈਮ ਖਟਾਸ ਜਿਹੜੇ ਡੋਨਲਡ ਟਰੰਪ ਦੇ ਨਾਲ ਇਹਨਾਂ ਦੀ ਜਿਹੜੀ ਹੋਈ ਆ, ਉਸ ਦਾ ਜਿਹੜਾ ਫਾਇਦਾ ਆ ਵਲਾਦੀਮਿਰ ਪੁਤਿਨ ਨਾ ਕਿਤੇ ਉਹ ਚੁੱਕ ਸਕਦਾ। ਦੱਸਦੇ ਰਹੀਏ ਵੀ ਜਿਹੜੇ ਰਸ਼ੀਆ ਵਾਲੇ ਹਮੇਸ਼ਾ ਹੀ ਕਿਤੇ ਨਾ ਕਿਤੇ ਨਾਰਥ ਕੋਰੀਆ ਦੀ ਉਹ ਸਪੋਰਟ ਕਰਦੇ ਆਏ। ਜਿਹੜੇ ਨਾਰਥ ਕੋਰੀਆ ਦੇ ਨਾਲ 3 ਹੀ ਕਹਿੰਦੇ ਅਜਿਹੇ ਮੁਲਕ ਨੇ ਜਿਹੜੇ ਸਿੱਧੇ ਤੌਰ ਦੇ ਉੱਤੇ ਐਕਸਪੋਰਟ ਇੰਪੋਰਟ ਜਿਹੜੇ ਆ ਉਹ ਕਰਦੇ ਨੇ, ਚਾਈਨਾ, ਇਰਾਨ ਅਤੇ ਇਹ ਇੱਕ ਰਸ਼ੀਆ ਹੀ ਜਿਹੜਾ ਉਹ ਦੱਸਿਆ ਜਾਂਦਾ ਹੈ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇੱਧਰ ਕੀ ਬਣਦਾ ਆ, ਅਤੇ ਇਹ ਜੇ ਵਲਾਦੀਮਿਰ ਪੁਤਿਨ ਦੇ ਨਾਲ ਗੱਲ ਕਰਦਾ ਆ ਅਤੇ ਉਸ ਸਮਿਟ ਦੇ ਵਿੱਚੋਂ ਕੀ ਨਿਕਲੇਗਾ। ਜੀ। ਅਗਲੀ ਖਬਰ ਜਿਹੜੀ ਆ ਉਹ ਸਾਡਾ ਸਮਾਂ ਵੀ ਹੋਣ ਵਾਲਾ ਯੂਕੇ ਤੋਂ ਆ ਰਹੀ ਹੈ। ਯੂਕੇ ਦੇ ਵਿੱਚ ਕਹਿੰਦੇ ਵੀ ਵਿਸਾਖੀ ਸੈਲੀਬ੍ਰੇਸ਼ਨ ਚੱਲ ਰਹੀ ਸੀ ਅਤੇ ਇੱਕ ਗੁਰੂ ਘਰ ਦੇ ਵਿੱਚ ਜਿਹੜਾ ਆ ਉੱਥੇ ਦੀ ਪੁਲਿਸ ਆ ਉਹਨਾਂ ਨੂੰ ਐਂਟਰ ਨਹੀਂ ਕਰਨ ਦਿੱਤਾ। ਕਹਿੰਦੇ ਵੀ ਉਸ ਪੁਲਿਸ ਦੇ ਵਿੱਚ ਕੁਛ ਸਿੱਖ ਪੁਲਿਸ ਆਫੀਸਰ ਵੀ ਸੀਗੇ। ਪਿਛਲੇ 5-6 ਮਹੀਨਿਆਂ ਤੋਂ ਸਰੋਤਿਆਂ ਨੂੰ ਯਾਦ ਹੋਊਗਾ, ਕੁਛ ਕੁ ਜਿਹੜੇ ਉੱਥੇ ਦੇ ਯੂਥ ਆ ਉਹਨਾਂ ਦੇ ਘਰਾਂ ਦੇ ਉੱਤੇ ਜਿਹੜਾ ਆ ਯੂਕੇ ਦੀ ਪੁਲਿਸ ਵੱਲੋਂ ਰੇਡ ਕੀਤੀ ਗਈ ਸੀ, ਮਿਲਿਆ ਕੁਛ ਨਹੀਂ ਸੀ ਅਤੇ ਬਾਅਦ ਦੇ ਵਿੱਚ ਉਹਨਾਂ ਨੇ ਉਹ ਮਾਫੀ ਵੀ ਨਹੀਂ ਮੰਗੀ। ਅਤੇ ਜਿਹੜੇ ਸਿੱਖ ਆ ਉਹ ਇਹ ਸੋਚ ਰਹੇ ਆ ਵੀ ਇਹ ਇੰਡੀਆ ਗੌਰਮੈਂਟ ਦੀ ਸ਼ਹਿ ਦੇ ਉੱਤੇ ਜਿਹੜੀ ਰੇਡ ਮਾਰੀ ਗਈ ਸੀ, ਖਾਸ ਕਰਕੇ ਜੱਗੀ ਜੌਲ ਵਾਲੇ ਕੇਸ ਦੇ ਵਿੱਚ। ਸੋ ਉਦੋਂ ਤੋਂ ਹੀ ਬਹੁਤ ਸਾਰੀਆਂ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਹੈਗੀਆਂ ਯੂਕੇ ਦੇ ਵਿੱਚ, ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਬ੍ਰਿਟਿਸ਼ ਦੀ ਜਿਹੜਾ ਕੋਈ ਵੀ ਪੁਲਿਸ ਵਾਲਾ ਅਧਿਕਾਰੀ ਆ ਉਹਨੂੰ ਆਪਣੀ ਇੰਸਟੀਟਿਊਸ਼ਨ ਜਿਹੜੀ ਆ ਉਹ ਯੂਜ਼ ਕਰਨ ਨਹੀਂ ਦੇਵਾਂਗੇ ਜਦੋਂ ਤੱਕ ਉੱਥੇ ਦੀ ਜਿਹੜੀ ਪੁਲਿਸ ਆ ਉਹ ਮਾਫੀ ਨਹੀਂ ਮੰਗਦੀ, ਪਲੱਸ ਜਿਹੜਾ ਜਗਤਾਰ ਸਿੰਘ ਜਿਹੜਾ ਜੱਗੀ ਜੌਲ ਆ ਉਹਨੂੰ ਵਾਪਸ ਜਿਹੜੀ ਆ ਇੰਗਲੈਂਡ ਦੀ ਸਰਕਾਰ ਇੰਡੀਆ ਤੋਂ ਇੱਥੇ ਲੈ ਕੇ ਨਹੀਂ ਆਉਂਦੀ। ਜੀ ਜੀ। ਅਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਕੈਨੇਡਾ ਦੇ